ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 14 ਤਰੀਕ ਆ, ਦਿਨ ਸ਼ੁੱਕਰਵਾਰ ਆ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 530-751-7605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੁੱਪ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਆ, ਬੈਂਕਰਪਸੀ ਤੋਂ ਬਚਣਾ ਆ, ਕਾਲ ਕਰੋ 888-888-9914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਪਰਮਜੀਤ ਸਿੰਘ ਦਾਖਾ ਬਰਕਲੇ। ਤੇ ਟਰੱਕ ਕੇਅਰ ਸਰਵਿਸਿਜ਼, ਜਿਹੜੇ ਕਿ ਟ੍ਰੇਸੀ, ਮੰਟੀਕਾ, ਸਟਾਕਟਨ ਅਤੇ ਉਸ ਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ 24/7 ਰੋਡ ਸਰਵਿਸ ਉਪਲਬਧ ਕਰਾਉਂਦੇ ਨੇ। ਜੇ ਤੁਹਾਨੂੰ ਤੁਹਾਡੇ ਯਾਰਡ ਦੇ ਵਿੱਚ ਕਿਸੇ ਤਰੀਕੇ ਦਾ ਟਰੱਕ ਟ੍ਰੇਲਰ ਦਾ ਕੰਮ ਕਰਵਾਉਣਾ ਆ, ਅਚਨਚੇਤੇ ਕੰਮ ਪੈ ਗਿਆ ਹੈ, ਰੋਡ ਦੇ ਉੱਤੇ ਕੋਈ ਦਿੱਕਤ ਆ ਗਈ ਆ, ਤਾਂ ਤੁਸੀਂ ਇਹਨਾਂ ਦੀ ਸਰਵਿਸਿਜ਼ ਲੈ ਸਕਦੇ ਹੋ। ਵੈਲਡਿੰਗ, ਟਰੱਕ ਟ੍ਰੇਲਰ ਰਿਪੇਅਰ, ਨਵੇਂ ਪੁਰਾਣੇ ਟਾਇਰਸ, ਫਿਊਲ ਡਿਲੀਵਰੀ, ਬ੍ਰੇਕਸ, ਸ਼ੌਕਸ ਤੇ ਹੋਰ ਬਹੁਤ ਸਾਰੇ ਕੰਮ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਬਿੰਦਾ ਕਬੱਡੀ ਵਾਲੇ ਨੂੰ। ਨੰਬਰ ਹੈ 209-936-8644 ਦੇ ਉੱਤੇ। ਟਰੱਕ ਕੇਅਰ ਸਰਵਿਸ 24/7 ਰੋਡ ਸਰਵਿਸ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਵੈਦਰ ਦੀ ਜੇ ਗੱਲਬਾਤ ਕਰਦੇ ਜਾਈਏ। ਮਿਡ ਵੈਸਟ ਦੇ ਵਿੱਚ ਵੀ 5-6 ਸਟੇਟਾਂ ਸਵੀਅਰ ਥੰਡਰ ਸਟਾਰਮ ਦੇ ਅੰਡਰ ਹੈਗੀਆਂ। ਆਇਓਵਾ, ਮਜ਼ੂਰੀ, ਇਲੀਨੋਇਸ, ਇੰਡੀਆਨਾ, ਟੈਨਸੀ, ਮਿਸੀਸਿਪੀ, ਵਿਸਕੌਨਸਨ, ਇਹ ਸਾਰਾ ਜਿਹੜਾ ਏਰੀਆ ਮਜ਼ੂਰੀ ਦਾ। ਇਸ ਤੋਂ ਬਿਨਾਂ ਕੈਲੀਫੋਰਨੀਆ ਦੇ ਵਿੱਚ ਵੀ ਵੈਦਰ ਕਾਫੀ ਬੈਡ ਆ। ਅੱਜ ਸਵੇਰੇ ਜਦੋਂ ਮੈਂ ਘਰੋਂ ਆ ਰਿਹਾ ਸੀ ਤੇ ਬੇਰੀਏ ਦੇ ਵਿੱਚ 680 ਦੇ ਜਿਹੜੀਆਂ ਲੈਫਟ ਸਾਈਡ ਦੇ ਉੱਤੇ ਪਹਾੜੀਆਂ ਆ, ਉੱਥੇ ਕਾਫੀ ਸਨੋ ਪਈ ਹੋਈ ਆ, ਤੁਸੀਂ ਦੇਖ ਸਕਦੇ ਆ। ਇਸੇ ਤਰ੍ਹਾਂ ਤੁਸੀਂ ਕੱਲ ਮੀਂਹ ਵੀ ਬਹੁਤ ਪਿਆ, ਤੇ ਸੈਂਟਰਲ ਵੈਲੀ ਦਾ ਵੀ ਜਿਹੜਾ ਆਪਣਾ ਵੈਦਰ ਆ ਉਹ ਦੱਸ ਦਿਓ, ਫਿਰ ਆਪਾਂ ਖਬਰਾਂ ਸਾਂਝੀਆਂ ਕਰਦੇ। ਜੀ ਬਿਲਕੁਲ, ਇੱਧਰ ਵੀ ਮੀਂਹ ਜਿਹੜਾ ਕੱਲ ਦਾ ਹੀ ਪੈ ਰਿਹਾ ਹੈਗਾ ਹਰਜੋਤ ਸਿੰਘ ਜੀ। ਤੇ ਬਰਫ਼ਬਾਰੀ ਕਾਫੀ ਹੋਈ ਆ ਸਿਆਰਾ ਨਵਾਡਾਸ ਦੇ ਵਿੱਚ। ਇਹ ਬਰਫ਼ ਜਿੱਥੇ ਖੁਸ਼ੀ ਲਿਆਉਂਦੀ ਆ ਵੀ ਆਉਂਦੇ ਵੀਕਸ ਦੇ ਵਿੱਚ ਸਾਡੇ ਕੋਲ ਵਧੀਆ ਜਿਹੜੀ ਸਿਚੁਏਸ਼ਨ ਹੋਊਗੀ ਪਾਣੀ ਨੂੰ ਜਿਹੜਾ ਉਹ ਲੈ ਕੇ ਆਉਂਦੇ ਮਹੀਨਿਆਂ ਦੇ ਵਿੱਚ, ਪਰ ਨਾਲ ਦੇ ਨਾਲ ਗੜੇਮਾਰੀ ਹੋਣ ਕਰਕੇ ਬਹੁਤ ਸਾਰੇ ਕਿਸਾਨਾਂ ਦੇ ਲਈ ਮੁਸ਼ਕਿਲ ਦਾ ਸਮਾਂ ਵੀ ਆਉਣ ਪਿਆ ਹੈਗਾ ਆ। ਸੋ ਬਹੁਤ ਸਾਰੇ ਜਿਹੜੇ ਕਿਸਾਨਾਂ ਤੋਂ ਇਹੀ ਜਿਹੜੀ ਅਪਡੇਟ ਜਿਹੜੀ ਉਹ ਮਿਲੀ ਆ, ਕਿਉਂਕਿ ਫੁੱਲ ਲੱਗ ਰਹੇ ਸੀਗੇ। ਹੁਣ ਇਹੀ ਜਿਹੜਾ ਨੱਟ ਜਿਹੜਾ ਉਹ ਬਣਨਾ ਸੀਗਾ ਫੁੱਲਾਂ ਤੋਂ, ਖਾਸ ਕਰਕੇ ਜੇ ਬਦਾਮਾਂ ਵਾਲਿਆਂ ਦੀ ਆਪਾਂ ਗੱਲ ਕਰੀਏ, ਤਾਂ ਇੰਨੇ ਭਾਰੇ ਮੀਂਹ ਨੇ ਤੇ ਗੜੇਮਾਰੀ ਨੇ ਨੁਕਸਾਨ ਜਿਹੜਾ ਆ ਉਹ ਪਹੁੰਚਾਇਆ। ਸੋ ਕ੍ਰੌਪ ਅਸੈਸਮੈਂਟ ਨੂੰ ਲੈ ਕੇ ਜਿਹੜੀ ਚਰਚਾ ਹੈ ਉੱਧਰ ਚੱਲ ਰਹੀ ਆ। ਬਾਕੀ ਮੀਂਹ ਅੱਜ ਵੀ ਪੈ ਰਿਹਾ ਆ ਤੇ ਪਵੇਗਾ। ਸੋ ਇਹ ਜਿਹੜੀ ਐਟਮੋਸਫੇਰਿਕ ਰਿਵਰ ਆਈ ਆ, ਉਹਦੇ ਨਾਲ ਜਲਥਲ ਕਹਿ ਸਕਦੇ ਹਾਂ ਵੀ ਪੂਰੇ ਕੈਲੀਫੋਰਨੀਆ ਦੇ ਵਿੱਚ ਹੋਈ ਆ। ਆਪਾਂ ਇੱਧਰੋਂ ਥੱਲੇ ਨੂੰ ਜਾਈਏ, ਸਦਰਨ ਕੈਲੀਫੋਰਨੀਆ ਵਿੱਚ ਵੀ ਭਾਰੀ ਮੀਂਹ ਕਈ ਥਾਵਾਂ 'ਤੇ ਪਿਆ, ਜਿਸ ਕਰਕੇ ਉੱਥੇ ਲੈਂਡਸਲਾਈਡ, ਮੱਡ ਸਲਾਈਡਸ ਵੀ ਆਏ ਨੇ। ਜਿਹੜਾ ਖਾਸ ਕਰਕੇ ਉਹ ਇਲਾਕਾ ਸਾਲ ਦੇ ਸ਼ੁਰੂਆਤ 'ਚ ਜੋ ਵਾਈਲਡ ਫਾਇਰਸ ਦੇ ਨਾਲ ਸੜ ਕੇ ਸੁਆਹ ਹੋਇਆ ਸੀ, ਰੁੱਖ, ਬਰਸ਼ਿਸ, ਕੁਛ ਵੀ ਜਿਹੜਾ ਉੱਥੇ ਨਹੀਂ ਰਿਹਾ।
ਉੱਥੇ ਜਿਹੜੀ ਆ ਮਿੱਟੀ ਕਾਫੀ ਜ਼ਿਆਦਾ ਜਿਹੜੀ ਉਹ ਤੁਰੀ ਆ, ਮਡ ਸਲਾਈਡਸ ਵਗੈਰਾ, ਲੈਂਡ ਸਲਾਈਡਸ ਉੱਥੇ ਉਹ ਹੋਏ ਨੇ। ਸੋ ਗੱਡੀਆਂ ਵੀ ਜਿਹੜੀਆਂ ਕਈ ਰੁੜੀਆਂ ਤੇ ਫਸੀਆਂ ਉਸ ਦੇ ਵਿੱਚ ਨਜ਼ਰ ਆਈਆਂ ਨੇ। ਬਾਕੀ ਇਸ ਵੀਕਐਂਡ ਦੇ ਉੱਤੇ ਵੀ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਟਰੈਵਲ ਨੂੰ ਦੇਖ ਕੇ ਜਿਹੜਾ ਉਹ ਚੱਲਿਆ ਜਾਵੇ। ਬਹੁਤ ਸਾਰੇ ਸਟਰੀਟਸ ਦੇ ਵਿੱਚ, ਅਰਬਨ ਥਾਵਾਂ ਦੇ ਉੱਤੇ ਜਿਹੜੀ ਫਲੈਸ਼ ਫਲੱਡ ਦੀ ਸੰਭਾਵਨਾ ਵੀ ਜਿਹੜੀ ਇਹਨਾਂ ਮੀਂਹਾਂ ਦੇ ਕਰਕੇ ਵੱਧ ਜਾਂਦੀ ਹੁੰਦੀ ਆ। ਬਾਕੀ ਅੱਜ 557ਵਾਂ ਨਾਨਕਸ਼ਾਹੀ ਨਿਊ ਈਅਰ ਆ, ਨਵਾਂ ਸਾਲ ਆ। ਨਵੇਂ ਸਾਲ ਦੀਆਂ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਜੋ 14 ਮਾਰਚ ਨੂੰ ਆ, ਸਾਰੀਆਂ ਹੀ ਸਾਡੇ ਜਿਹੜੇ ਸਰੋਤੇ ਆ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ। ਬਹੁਤ ਗੁਰੂ ਘਰਾਂ ਦੇ ਵਿੱਚ ਕੀਰਤਨ ਵੀ ਹੋ ਰਿਹਾ, ਕੱਲ ਰਾਤ ਵੀ ਕੀਰਤਨ ਚੱਲ ਰਹੇ ਸੀ। ਸੋ ਸਾਨੂੰ ਸਾਰਿਆਂ ਨੂੰ ਜਿਹੜਾ ਨਵਾਂ ਸਾਲ ਆ ਉਹ ਆਪਣੇ ਸਿੱਖੀ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਮਨਾਉਣਾ ਚਾਹੀਦਾ ਹੈ। ਜੀ ਬਿਲਕੁਲ। ਸੋ ਸਾਡੇ ਵੱਲੋਂ ਤੁਹਾਨੂੰ ਸਭ ਨੂੰ ਬਹੁਤ ਬਹੁਤ ਜਿਹੜੀ ਉਹ ਵਧਾਈ ਹੋਵੇ। ਪਰਮਾਤਮਾ ਸਭ ਤੇ ਮਿਹਰ ਭਰਿਆ ਹੱਥ ਬਣਾ ਕੇ ਰੱਖੇ। ਸੋ ਚੜ੍ਹਦੀ ਕਲਾ ਦੇ ਵਿੱਚ ਜਿਹੜਾ ਉਹ ਤੁਸੀਂ ਸਾਰੇ ਜਾਣੇ ਜਿਹੜਾ ਉਹ ਰਹੋ। ਤੇ ਹਰਜੋਤ ਸਿੰਘ ਜੀ, ਆਓ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ। ਕੀ ਕੁਛ ਦੁਨੀਆ ਭਰ ਦੇ ਵਿੱਚ ਚੱਲ ਰਿਹਾ ਆ। ਟਰੰਪ ਅਪਡੇਟਸ ਦੀ ਜਿਹੜੀ ਉੱਥੋਂ ਹੀ ਸ਼ੁਰੂਆਤ ਕਰਦੇ ਜਾਈਏ। ਰਾਸ਼ਟਰਪਤੀ ਟਰੰਪ ਦੀ ਕਹਿੰਦੇ ਵੀ ਵਲਾਦੀਮਿਰ ਪੁਤਿਨ ਦੇ ਨਾਲ ਗੱਲਬਾਤ ਹੋਈ ਆ। ਦੋਨਾਂ ਮੁਲਕਾਂ ਦੇ ਦਰਮਿਆਨ ਜਿਹੜੇ ਸਮਝੌਤੇ ਨੂੰ ਲੈ ਕੇ, ਖਾਸ ਕਰਕੇ ਯੂਕਰੇਨ ਦੀ ਵਾਰ ਹੈਗੀ ਆ, ਉਸ ਦੀ ਸੀਜ਼ ਫਾਇਰ ਦੀ ਚਰਚਾ ਕਹਿੰਦੇ ਚੱਲੀ ਆ। ਟਰੰਪ ਹੁਣਾਂ ਨੇ ਇਸ ਗੱਲਬਾਤ ਤੋਂ ਬਾਅਦ ਦੇ ਵਿੱਚ ਇਹ ਕਿਹਾ ਆ ਵੀ ਵੈਰੀ ਗੁੱਡ ਚਾਂਸ ਆ ਵੀ ਯੂਕਰੇਨ ਸੀਜ਼ ਫਾਇਰ ਹੋ ਜਾਊਗੀ, ਪਰ ਰਸ਼ੀਆ ਅਜੇ ਵੀ ਆਪਣੀਆਂ ਕਈ ਹੋਰ ਗੱਲਾਂ ਮਨਵਾਉਣਾ ਚਾਹੁੰਦਾ ਹੈਗਾ ਆ। ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮਿਰ ਪੁਤਿਨ ਉਸਨੇ ਚਿੰਤਾ ਜਿਹੜੀ ਪ੍ਰਗਟਾਈ ਆ ਇਸ ਟੈਂਪਰੇਰੀ ਸੀਜ਼ ਫਾਇਰ ਜੰਗਬੰਦੀ ਨੂੰ ਲੈ ਕੇ। ਕਹਿੰਦੇ ਵੀ ਜਿਹੜੀਆਂ ਕੀਵ ਦੀਆਂ ਫੋਰਸਿਸ ਆ ਉਹਨਾਂ ਨੂੰ ਮੌਕਾ ਮਿਲ ਜਾਊਗਾ, ਵੈਪਨਸ ਜਿਹੜੇ ਉਹ ਮਿਲ ਜਾਣਗੇ, ਤੇ ਨਵੇਂ ਜਿਹੜੇ ਮੋਬਿਲਾਈਜ਼ਡ ਯੂਨਿਟ ਆ ਉਹ ਫਿਰ ਅੱਗੇ ਫਰੰਟ ਤੇ ਲੈ ਆਉਣਗੇ। ਸੋ ਉਹਨਾਂ ਨੇ ਸਵਾਲ ਜਿਹੜਾ ਚੱਕਿਆ ਵੀ ਸੀਜ਼ ਫਾਇਰ ਕਿੱਦਾਂ ਇਨਫੋਰਸ ਕੀਤੀ ਜਾਵੇਗੀ। ਸੋ ਰਾਸ਼ਟਰਪਤੀ ਟਰੰਪ ਨੇ ਜਿਹੜਾ ਇਹ ਚੀਜ਼ ਜਿਹੜੀ ਆਖੀ ਆ ਵੀ ਭਾਈ ਬਹੁਤ ਇੱਕ ਗੁੱਡ ਚਾਂਸ ਹੈਗਾ ਆ ਨਾਲ ਦੇ ਨਾਲ ਯੂਕਰੇਨ ਤੇ ਰਸ਼ੀਆ ਦੇ ਦਰਮਿਆਨ ਇਸ ਜੰਗਬੰਦੀ ਹੋਣ ਦਾ। 30 ਦਿਨਾਂ ਦੀ ਜਿਹੜੀ ਸੀਜ਼ ਫਾਇਰ ਦੀ ਡੀਲ ਆ ਜੋ ਕਿ ਪਹਿਲਾਂ ਯੂਕਰੇਨ ਅਤੇ ਅਮਰੀਕਾ ਦੇ ਦਰਮਿਆਨ ਗੱਲਬਾਤ ਹੋਣ ਤੋਂ ਬਾਅਦ ਚ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਉਹ ਮੰਨ ਚੁੱਕੇ ਆ। ਉਸ ਆਈਡੀਏ ਨੂੰ ਪਹਿਲਾਂ ਤਾਂ ਕ੍ਰੈਮਲਿਨ ਨੇ ਯਾਨੀ ਕਿ ਰਸ਼ੀਆ ਨੇ ਠੁਕਰਾ ਦਿੱਤਾ ਸੀਗਾ, ਤੇ ਹੁਣ ਜਿਹੜੀ ਗੱਲਬਾਤ ਵਲਾਦੀਮਿਰ ਪੁਤਿਨ ਦੇ ਨਾਲ ਟਰੰਪ ਹੋਣਾ ਦੀ ਹੋਈ ਆ ਉਸ ਬਾਰੇ ਅੱਜ ਉਹਨਾਂ ਨੇ ਟਰੁਥ ਸੋਸ਼ਲ ਦੇ ਉੱਤੇ ਜਾਣਕਾਰੀ ਦਿੱਤੀ ਆ। ਉਹਨਾਂ ਦਾ ਕੋਟ ਆ ਵੀ we had very good and productive discussions with President Vladimir Putin of Russia yesterday. There is a good chance that this horrible bloody war can finally come to an end. ਸੋ ਉਹ ਇਹ ਸੋਚਦੇ ਆ ਵੀ ਇਹ ਜਿਹੜੀ ਜੰਗ ਆ, ਇਹ ਜਿਹੜੀ ਲੜਾਈ ਆ ਜਿਸ ਦੇ ਵਿੱਚ ਹਜ਼ਾਰਾਂ ਤੋਂ ਲੱਖਾਂ ਹੀ ਲੋਕਾਂ ਦਾ ਨੁਕਸਾਨ ਹੋ ਚੁੱਕਾ ਆ, ਉਹ ਖਤਮ ਹੋ ਸਕਦੀ ਆ। ਸੋ ਕੱਲ ਵੀ ਹਰਜੋਤ ਸਿੰਘ ਜੀ ਤੁਸੀਂ ਵੀ ਜ਼ਿਕਰ ਕਰ ਰਹੇ ਸੀ, ਜਿਹੜੀਆਂ ਨਿਊਜ਼ ਆਪਾਂ ਸ਼ੇਅਰ ਕਰ ਰਹੇ ਸੀ ਵੀ ਰਸ਼ੀਆ ਵਾਲੇ ਇਸ ਡੀਲ ਦੇ ਵਿੱਚ ਕੱਲਾ ਅਮਰੀਕਾ ਦੇ ਨਾਲ ਗੱਲਬਾਤ ਜਿਹੜੀ ਉਹ ਕਰਨਾ ਚਾਹੁੰਦੇ ਆ, ਯੂਕਰੇਨ ਨੂੰ ਸਾਈਡ ਤੇ ਰੱਖਣਾ ਚਾਹੁੰਦੇ ਆ। ਸੋ ਸਾਊਦੀ ਅਰੇਬੀਆ ਦੇ ਵਿੱਚ ਅੱਜ ਤੋਂ ਕੁਝ ਵੀਕ ਪਹਿਲਾਂ ਮਾਰਕੋ ਰੂਬੀਓ ਤੇ ਇਹਨਾਂ ਦੇ ਜਿਹੜੇ ਫੋਰਨ ਮਿਨਿਸਟਰ ਰਸ਼ੀਆ ਦੇ, ਉਹਨਾਂ ਦੀ ਮੁਲਾਕਾਤ ਹੋਈ ਸੀ। ਉਦੋਂ ਯੂਕਰੇਨ ਨੇ ਰੌਲਾ ਰੱਪਾ ਪਾਇਆ। ਫਿਰ ਯੂਕਰੇਨ ਵਾਲਾ ਇੱਥੇ ਜਦੋਂ ਪ੍ਰੈਜ਼ੀਡੈਂਟ ਟਰੰਪ ਕੋਲ ਆਇਆ ਸੀ ਉਹ ਆਪਾਂ ਬਹਿਸ ਬਸਾਈਆ ਦੇਖਿਆ। ਫਿਰ ਯੂਕਰੇਨ ਵਾਲਾ ਚਲਾ ਗਿਆ ਸੀ ਇੰਗਲੈਂਡ ਨੂੰ। ਫਿਰ ਇਵੈਂਚੁਅਲੀ ਉਹ ਸਾਊਦੀ ਅਰੇਬੀਆ ਦੇ ਵਿੱਚ ਗੱਲਬਾਤ ਕਰਨ ਦੇ ਲਈ ਮਾਰਕੋ ਰੂਬੀਓ ਹੋਣਾ ਦੇ ਨਾਲ ਪਹੁੰਚਿਆ, ਜਿੱਥੇ ਉਹ 30 ਦਿਨਾਂ ਦੇ ਸਮਝੌਤੇ ਦੇ ਲਈ ਰਾਜ਼ੀ ਹੋ ਗਿਆ। ਤੇ ਹੁਣ ਰਸ਼ੀਆ ਦੇ ਉੱਤੇ ਹਰ ਇੱਕ ਦੀ ਟੇਕ ਲੱਗੀ ਆ ਵੀ ਇਹ ਇਸ ਉੱਤੇ ਕੀ ਫੈਸਲਾ ਲੈਂਦੇ ਆ। ਸੋ ਦੋਨਾਂ ਹੀ ਮੁਲਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਇਸ ਦੇ ਵਿੱਚ ਹੋ ਚੁੱਕਾ ਹੈਗਾ ਆ। ਯੂਕਰੇਨ ਨੂੰ ਜਿੱਥੇ ਵੈਸਟ ਨੇ ਜਿਹੜੇ ਹਥਿਆਰ ਤੇ ਮਨੀ ਜਿਹੜੀ ਦੇ ਕੇ ਰਸ਼ੀਆ ਦੇ ਨਾਲ ਲਗਾਤਾਰ ਲੜਨ ਜੋਗਾ ਕਰਕੇ ਰੱਖਿਆ ਆ, ਹੁਣ ਜਦੋਂ ਅਮਰੀਕਾ ਨੇ ਆਪਣੇ ਹੱਥ ਪਿੱਛੇ ਖਿੱਚੇ ਸੀ, ਇੰਟੈਲੀਜੈਂਸ ਸ਼ੇਅਰ ਕਰਨੀ ਬੰਦ ਕੀਤੀ ਸੀ, ਸਿਕਿਉਰਿਟੀ ਇੰਸ਼ੋਰੈਂਸ ਨੂੰ ਪਿੱਛੇ ਖਿੱਚਿਆ ਸੀ, ਉਸ ਤੋਂ ਬਾਅਦ 'ਚ ਹੁਣ ਯੂਕਰੇਨ ਵਾਲਾ ਮੁੜ ਦੁਬਾਰਾ ਇਹ ਚੀਜ਼ਾਂ ਲੈਣ ਖਾਤਰ ਇਹਨਾਂ ਦੀ ਪੀਸ ਡੀਲ ਨੂੰ ਮੰਨਿਆ ਹੈਗਾ ਆ। ਸੋ ਹਰਜੋਤ ਸਿੰਘ ਜੀ, ਇਹ ਹੁਣ ਕਾਫੀ ਅੱਗੇ ਇੰਪੋਰਟੈਂਟ ਦਿਨ ਨੇ
ਦੇਖਣ ਵਾਲੀ ਗੱਲ ਹੋਊਗੀ ਵੀ ਜੇ ਪੁਤਿਨ ਟਰੰਪ ਹੋਣਾ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਇਵੈਂਚੁਅਲੀ ਇਸ ਚੀਜ਼ ਦੇ ਲਈ ਮੰਨਦਾ ਆ ਜਾਂ ਨਹੀਂ। ਨਿਊਯਾਰਕ ਟਾਈਮਸ ਦੇ ਮੁਤਾਬਕ ਟਰੰਪ ਉਹਨਾਂ ਨੇ ਜੋ ਡਿਸਕਸ਼ਨ ਹੋਈ ਹੈਗੀ ਆ ਮਾਸਕੋ ਦੇ ਵਿੱਚ ਸਟੀਵ ਵਿਟਕੋਫ ਦੀ ਤੇ ਉਸ ਨੂੰ ਕਿਹਾ ਵੀ ਬਹੁਤ ਹੀ ਵਧੀਆ ਤੇ ਪ੍ਰੋਡਕਟਿਵ ਹੋਈ ਹੈਗੀ ਆ। ਹਜੇ ਤੱਕ ਇਹ ਕੋਈ ਕਲੀਅਰ ਨਹੀਂ ਹੋਇਆ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਪ੍ਰੈਜ਼ੀਡੈਂਟ ਪੂਟਨ ਦੇ ਨਾਲ ਕੋਈ ਕਿਸੇ ਤਰ੍ਹਾਂ ਦੀ ਗੱਲਬਾਤ ਕੀਤੀ ਹੈਗੀ ਆ, ਪਰ ਪੂਟਨ ਹੁਣੀ ਕਹਿੰਦੇ ਆ ਵੀ ਮੈਂ ਟਰੰਪ ਹੁਣਾਂ ਦੇ ਨਾਲ ਗੱਲ ਕਰਨੀ ਆ ਤੇ ਜਦੋਂ ਕਦੋਂ ਇਹ ਗੱਲ ਹੁੰਦੀ ਆ ਮੈਨੂੰ ਲੱਗਦਾ ਵੀ ਬਹੁਤ ਛੇਤੀ ਹੋਊਗੀ। ਜਿਸ ਹਿਸਾਬ ਦੇ ਨਾਲ ਟਰੰਪ ਨੇ ਆਪਣੇ ਜਿਹੜਾ ਸੋਸ਼ਲ ਸਾਈਟ ਹੈ ਉਹਦੇ ਉੱਤੇ ਲਿਖਿਆ ਆ ਵੀ ਆਪਾਂ ਇਸ ਜੰਗ ਨੂੰ ਬੰਦ ਕਰਨ ਦੇ ਵਿੱਚ ਬਹੁਤ ਜਲਦੀ ਕਾਮਯਾਬ ਹੋ ਜਾਵਾਂਗੇ। ਸੋ ਹੋਪਫੁਲੀ ਕਿਉਂਕਿ ਰਸ਼ੀਆ ਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੋਇਆ, ਯੂਕਰੇਨ ਦਾ ਵੀ ਹੋਇਆ, ਯੂਕਰੇਨ ਨੂੰ ਪੈਸੇ ਮਿਲਦੇ ਰਹੇ ਆ, ਹਥਿਆਰ ਮਿਲਦੇ ਰਹੇ, ਪਰ ਜਾਨੀ ਨੁਕਸਾਨ ਬਹੁਤ ਹੋਇਆ। ਰਸ਼ੀਆ ਦੇ ਉੱਤੇ ਸੈਂਕਸ਼ਨਸ ਬਹੁਤ ਲੱਗੀਆਂ ਹੋਈਆਂ ਹੈਗੀਆਂ, ਸੋ ਫਾਈਨੈਂਸ਼ੀਅਲੀ ਰਸ਼ੀਆ ਵੀ ਬਹੁਤ ਬੁਰੀ ਤਰ੍ਹਾਂ ਟੁੱਟਿਆ ਹੈਗਾ। ਸੋ ਛੋਟੇ ਜਿਹੇ ਮੁਲਕ ਨੇ ਪੂਰਾ ਵਕਤ 3 ਸਾਲ ਪਾ ਰੱਖਿਆ ਰਸ਼ੀਆ ਵਾਲਿਆਂ ਨੂੰ। ਡਿਮਿਟਰੀ ਪੈਸਕੋਵ ਜੋ ਕ੍ਰੈਮਲਨ ਦੇ ਸਪੋਕਸਮੈਨ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਬੜੇ ਧਿਆਨ ਦੇ ਨਾਲ ਹੌਲੀ-ਹੌਲੀ ਚੱਲ ਰਹੇ ਆ ਵੀ ਕਿਸ ਤਰ੍ਹਾਂ ਇਸ ਜੰਗ ਨੂੰ ਜਿਹੜਾ ਖਤਮ ਕੀਤਾ ਜਾਵੇ। ਸੋ ਹੁਣ ਸਿੱਧੀ ਪੂਟਨ ਤੇ ਟਰੰਪ ਦੇ ਵਿੱਚ ਜਿਹੜੀ ਗੱਲਬਾਤ ਹੋਊਗੀ ਇਸ ਜੰਗ ਨੂੰ ਖਤਮ ਕਰਨ ਦੇ ਲਈ। ਹੁਣ ਦੇਖੋ ਟਰੂਥ ਸੋਸ਼ਲ ਤੇ ਕਹਿੰਦੇ ਵੀ ਮੇਰੀ ਡਿਸਕਸ਼ਨ ਆਲਰੇਡੀ ਉਹਨਾਂ ਦੇ ਨਾਲ ਹੋਈ ਆ, ਹੁਣ ਗੱਲ ਹੋ ਗਈ ਆ ਨਹੀਂ ਹੋਈ ਆ, ਉਹਨਾਂ ਦੀ ਗੱਲ ਤੋਂ ਲੱਗਦਾ ਵੀ ਡਿਸਕਸ਼ਨ ਉਹਨਾਂ ਨੇ ਕਰ ਲਈ ਆ, ਪਰ ਨਿਊਯਾਰਕ ਟਾਈਮਸ ਵਾਲੇ ਕੁਝ ਹੋਰ ਢੰਗ ਦੇ ਨਾਲ ਜਿਹੜਾ ਉਹ ਦੱਸ ਰਹੇ ਆ। ਸੋ ਜੇ ਟਰੰਪ ਉਹਨਾਂ ਦੀ ਮੰਨੀ ਜਾਵੇ ਤਾਂ ਉਹ ਕਹਿੰਦੇ ਵੀ ਮੇਰੀ ਆਲਰੇਡੀ ਉਹਨਾਂ ਦੇ ਨਾਲ ਡਿਸਕਸ਼ਨ ਹੋ ਚੁੱਕੀ ਆ, ਤੇ ਕਹਿੰਦੇ ਵੀ ਗੁੱਡ ਚਾਂਸ ਆ ਵੀ ਇਸ ਨੂੰ ਜਿਹੜਾ ਉਹ ਮੰਨ ਜਾਣਗੇ। ਚਲੋ ਲੜਾਈ ਬੰਦ ਹੋਵੇ, ਇਹ ਹਰ ਇੱਕ ਜਾਣਾ ਆਸ ਉਮੀਦ ਰੱਖਦਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਨਵੇਂ ਆਏ ਅਮਰੀਕਨ ਜਿਹੜੇ ਲੋਕਾਂ ਦੇ ਪੋਲ ਦੇ ਵਿੱਚ ਇਹ ਲੋਕ ਮੰਨ ਰਹੇ ਆ, ਚਿੰਤਾ ਪ੍ਰਗਟਾ ਰਹੇ ਅਮਰੀਕਨਸ ਵੀ ਟਰੰਪ ਕਹਿੰਦੇ ਵੀ ਟੂ ਕਲੋਜ਼ਲੀ ਅਲਾਈਨਡ ਵਿਦ ਰਸ਼ੀਆ। ਇਹ ਨਵੀਂ ਜਿਹੜੀ ਰੋਇਟਰਸ ਤੇ ਇਪਸੋਸ ਦੀ ਜਿਹੜੀ ਪੋਲ ਆ ਉਸ ਵਿੱਚ ਆંકੜੇ ਜਿਹੜੇ ਉਹ ਸਾਹਮਣੇ ਆਏ ਹੈਗੇ ਆ। 2 ਦਿਨ ਇਹ ਪੋਲ ਜਿਹੜੀ ਉਹ ਕੀਤੀ ਗਈ ਅਮਰੀਕਨਸ ਦੇ ਨਾਲ, ਖਾਸ ਕਰਕੇ ਟਰੰਪ ਹੋਣਾ ਦਾ ਜਿਹੜਾ ਐਕਸਪੈਂਸ਼ਨਿਸਟ ਏਜੰਡਾ ਆ ਉਸ ਨੂੰ ਲੈ ਕੇ, ਗ੍ਰੀਨਲੈਂਡ, ਕੈਨੇਡਾ, ਪੈਨਾਮਾ ਕਨਾਲ ਨੂੰ ਆਪਣੇ ਅਧੀਨ ਲੈਣ ਦੀ ਜਿਹੜੀ ਚਰਚਾ ਆ ਉਸ ਨੂੰ ਜਿਹੜਾ ਉਹ ਲੈ ਕੇ 56% ਇਸ ਪੋਲ ਦੇ ਵਿੱਚ ਹਿੱਸਾ ਲੈਣ ਵਾਲੇ ਇਹ ਮੰਨਦੇ ਨੇ ਵੀ ਜਿਹੜੀ ਟਰੰਪ ਹੋਣਾ ਦੀ ਜਿਹੜੀ ਸਟੇਟਮੈਂਟ ਆ ਉਹ ਮਾਸਕੋ ਦੀ ਪ੍ਰੋਪੋਗੰਡਾ ਦੇ ਬਿਲਕੁਲ ਕਲੋਜ਼ ਹੈਗੀ ਆ। 40% ਨੇ ਜਿਹੜਾ ਇਸ ਨੂੰ ਨਹੀਂ ਮੰਨਿਆ ਤੇ 4% ਨੇ ਇਸ ਦਾ ਕੋਈ ਵੀ ਉੱਤਰ ਨਹੀਂ ਦਿੱਤਾ ਹੈਗਾ। ਟਰੰਪ ਹੋਣਾ ਨੇ ਅਮਰੀਕਨ ਫੋਰਨ ਪਾਲਿਸੀ ਨੂੰ ਆਪਣੇ ਇੱਕ ਹਿਸਾਬ ਦੇ ਨਾਲ ਕੂਣੀ ਮੋੜ ਦੇ ਦਿੱਤਾ ਹੈਗਾ ਆ ਵੀ ਉਹ ਕਿਸ ਤਰੀਕੇ ਦੇ ਨਾਲ ਅਮਰੀਕਾ ਦੀ ਜਿਹੜੀ ਪਾਲਿਸੀ ਆ, ਖਾਸ ਕਰਕੇ ਵਿਦੇਸ਼ ਨੀਤੀ ਆ, ਉਸ ਨੂੰ ਜਿਹੜਾ ਉਹ ਲੈ ਕੇ ਜਨਵਰੀ ਤੋਂ ਉਹਨਾਂ ਨੇ ਸਹੁੰ ਚੁੱਕੀ ਹੈਗੀ ਆ। ਚਾਹੇ ਉਹ ਜ਼ੈਲੈਂਸਕੀ ਦੀ ਸ਼ਰੇਆਮ ਆ ਕੇ ਓਵਲ ਆਫਿਸ ਦੇ ਵਿੱਚ ਬੇਇੱਜ਼ਤੀ ਜਿਹੜੀ ਉਹ ਕੀਤੀ ਹੋਵੇ, ਇਹ ਕਹਿਣਾ ਹੋਵੇ ਵੀ ਜਿਹੜਾ ਜ਼ੈਲੈਂਸਕੀ ਆ ਉਹ ਡਿਕਟੇਟਰ ਆ, ਇਹ ਕਹਿਣਾ ਹੋਵੇ ਵੀ ਯੂਕਰੇਨ ਨੇ ਰਸ਼ੀਆ ਦੇ ਉੱਤੇ ਇਸ ਲੜਾਈ ਨੂੰ ਜਿਹੜਾ ਉਹ ਸ਼ੁਰੂ ਕੀਤਾ ਆ। ਸੋ ਸੀਜ਼ ਫਾਇਰ ਨੂੰ ਲੈ ਕੇ, ਨਾਟੋ ਨੂੰ ਲੈ ਕੇ, ਕੈਨੇਡਾ ਨੂੰ 51ਵੀਂ ਸਟੇਟ ਬਣਾਉਣ ਦੀ ਗੱਲ ਜਿਹੜੀ ਉਹ ਕਹਿਣੀ, ਗ੍ਰੀਨਲੈਂਡ ਨੂੰ ਆਪਣੇ ਅੰਡਰ ਲੈਣਾ ਜਾਂ ਪੈਨਾਮਾ ਨੂੰ ਆਪਣੇ ਅੰਡਰ ਲੈਣਾ, ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਲੋਕ ਇਹ ਸੋਚ ਰਹੇ ਆ, ਖਾਸ ਕਰਕੇ ਜਿਹੜੇ ਇਸ ਪੋਲ ਦੇ ਵਿੱਚ ਵੀ 56% ਵੀ ਅਮਰੀਕਨਸ ਨੂੰ ਇਹ ਚਿੰਤਾ ਹੈ ਵੀ ਜਿਹੜੇ ਟਰੰਪ ਹੋਣੀ ਕਿਤੇ ਪੁਤਿਨ ਦੇ ਜਿਹੜੇ ਏਜੰਡੇ ਦੇ ਜ਼ਿਆਦਾ ਕਲੋਜ਼ ਜਿਹੜਾ ਉਹ ਚੱਲ ਰਹੇ ਹੈਗੇ ਆ। ਸੋ ਹੋਪਫੁਲੀ ਇਹ ਚੀਜ਼ ਜਿਹੜੀ ਉਹ ਬਦਲੇ ਤੇ ਆ ਜਿਹੜੀ ਗੱਲ ਇਸ ਤੋਂ ਪਹਿਲਾਂ ਆਪਾਂ ਕਰਕੇ ਹਟੇ ਆ ਤੇ ਇਹ ਲੜਾਈ ਆ ਉਹ ਕਿਤੇ ਨਾ ਕਿਤੇ ਖਤਮ ਹੋ ਸਕੇ। ਗ੍ਰੀਨਲੈਂਡ ਦੇ ਪ੍ਰਾਈਮ ਮਿਨਿਸਟਰ ਨੇ ਇਹ ਕਿਹਾ ਵੀ ਟਰੰਪ ਹੁਣੀ ਵਾਰ-ਵਾਰ ਸਾਨੂੰ ਆਪਣੇ ਅੰਦਰ ਲੈਣ ਤੋਂ ਹਟਦੇ ਨਹੀਂ, ਵੀ ਹੁਣ ਇਹ ਬਹੁਤ ਕੁਝ ਹੋ ਗਿਆ। ਕਹਿੰਦੇ ਵੀ ਇਨਫ ਇਜ਼ ਇਨਫ। ਜਿਹੜੇ ਨਵੇਂ ਗ੍ਰੀਨਲੈਂਡ ਦੇ ਜੋ ਪ੍ਰਾਈਮ ਮਿਨਿਸਟਰ ਆ ਉਹ ਬਣੇ ਹੈਗੇ ਆ, ਉਹ ਕਹਿੰਦੇ ਵੀ ਜੋ ਟਰੰਪ ਹੁਣੀ ਕਹਿ ਰਹੇ ਆ ਵੀ ਯੂਐਸ ਨੂੰ ਚਾਹੀਦਾ ਗ੍ਰੀਨਲੈਂਡ ਫॉर ਇੰਟਰਨੈਸ਼ਨਲ ਸਿਕਿਉਰਿਟੀ, ਇਹ ਉਹਨਾਂ ਦੀ ਪ੍ਰੋਬਲਮ ਹੋਊਗੀ, ਸਾਡੀ ਪ੍ਰੋਬਲਮ ਨਹੀਂ ਹੈ। ਪਰ ਸਾਡੇ ਮੁਲਕ ਵੱਲ ਉਂਗਲ ਚੱਕਣ ਦੀ ਕੋਈ ਕੋਸ਼ਿਸ਼ ਨਾ ਕਰੇ, ਇਹ ਉਹਨਾਂ ਨੇ ਕਲੀਅਰਲੀ ਕਹਿ ਦਿੱਤਾ ਹੈਗਾ। The US president has once again aired the thoughts of annexation us। ਉਹ ਕਿਉਂਕਿ ਬਾਰ-ਬਾਰ ਕਹਿੰਦੇ ਆ, ਕੱਲ ਉਹਨਾਂ ਨੇ ਕੈਨੇਡਾ ਨੂੰ ਫੇਰ ਕਹਿ ਦਿੱਤਾ ਸੀ
ਭਈ 51ਵੀਂ ਸਟੇਟ ਆ ਤੇ ਗ੍ਰੀਨਲੈਂਡ ਦੇ ਬਾਰੇ ਵੀ ਵਾਰ-ਵਾਰ ਕਹੀ ਜਾਂਦੇ ਆ ਤੇ ਉਹਨਾਂ ਨੇ ਇਹ ਕਿਹਾ ਵੀ ਡੋਂਟ ਕੀਪ ਟ੍ਰੀਟਿੰਗ ਅਸ ਵਿਦ ਡਿਸਰਿਸਪੈਕਟ, ਇਨਫ ਇਜ਼ ਇਨਫ। ਜੋ ਉੱਥੇ ਦੇ ਪ੍ਰਾਈਮ ਮਿਨਿਸਟਰ ਐਜ ਹੈਗੇ ਆ, ਉਹਨਾਂ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਸੋ ਦੋਨਾਂ ਮੁਲਕਾਂ ਦੇ ਵਿੱਚ ਗ੍ਰੀਨਲੈਂਡ ਤੇ ਕੈਨੇਡਾ ਨੂੰ ਲੈ ਕੇ ਲੋਕ ਵੀ ਜਿਹੜੇ ਕਾਫੀ ਤੱਤੇ ਹੈਗੇ ਆ ਵੀ ਸਾਡੇ ਉੱਤੇ ਜਿਹੜੇ ਵਾਰ-ਵਾਰ ਤੰਜ ਕੱਸੇ ਜਾ ਰਹੇ ਹੈਗੇ ਆ ਪ੍ਰੈਜ਼ੀਡੈਂਟ ਟਰੰਪ ਵੱਲੋਂ, ਤੇ ਸਾਡਾ ਕੋਈ ਇਰਾਦਾ ਨਹੀਂ ਹੈ ਅਮਰੀਕਾ ਦੇ ਨਾਲ ਰਲਣ ਦਾ। ਜੀ, ਉਧਰ ਕੈਨੇਡਾ ਦੀ ਗੱਲ ਕਰਦੇ ਜਾਈਏ, ਉੱਥੇ ਜਿਹੜੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਆ, ਉਹਨਾਂ ਨੇ ਸਹੁੰ ਜਿਹੜੀ ਆ ਉਹ ਚੱਕ ਲਈ ਆ। ਸੋ 24ਵੇਂ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਉੱਥੇ ਰੇਡੀਓ ਹਾਲ ਦੇ ਵਿੱਚ ਉਹਨਾਂ ਨੇ ਸਹੁੰ ਚੱਕੀ ਆ ਤੇ ਕਹਿੰਦੇ ਵੀ ਮੈਂ ਜਾਂਦੇ ਆ ਸਿੱਧਾ ਕੰਮ ਜਿਹੜਾ ਉਹ ਕਰਨਾ ਆ। ਕਹਿੰਦਾ ਵੀ ਸਾਡਾ ਮੈਸੇਜ ਇਹੀ ਆ ਵੀ ਸਾਡੀ ਜਿਹੜੀ ਸਰਕਾਰ ਆ ਬੜੀ ਫੋਕਸਡ ਹੋਊਗੀ, ਐਕਸ਼ਨ ਦੇ ਉੱਤੇ ਜਿਹੜੀ ਉਹ ਫੋਕਸਡ ਹੋਊਗੀ। ਵੀ ਆਰ ਗੋਇੰਗ ਟੂ ਗੈਟ ਸਟ੍ਰੇਟ ਟੂ ਵਰਕ। ਉਹਨਾਂ ਨੇ ਜਿਹੜੇ ਆਪਣੇ ਨਾਲ ਕੈਬਨਿਟ ਵੀ ਉਹਨਾਂ ਨੂੰ ਵੀ ਜਿਹੜੀ ਉਹ ਸਹੁੰ ਚੁਕਾਈ ਆ। ਕੱਲ ਦੀ ਉਹੀ ਗੱਲ ਆ, ਕੈਨੇਡਾ ਦੇ ਇਨੋਵੇਸ਼ਨ ਮਿਨਿਸਟਰ ਜਿਹੜੇ ਸੀਗੇ, ਉਹਨਾਂ ਨੇ ਟਰੰਪ ਹੁਣਾਂ ਦੇ ਇਸ ਬਾਬਤ 51ਵਾਂ ਸੂਬਾ ਬਣਾਉਣ ਦੀ ਜਿਹੜੀ ਉਹ ਗੱਲ ਬਾਰ-ਬਾਰ ਕਹਿ ਰਹੇ ਆ। ਉਹ ਕਹਿੰਦੇ ਵੀ ਸੂਬੇ ਵਾਂਗੂ ਹੀ ਜਿਹੜਾ ਤੁਸੀਂ ਚੱਲਦੇ ਆ, ਬੜੇ ਆਨੰਦ ਦੇ ਵਿੱਚ ਤੁਸੀਂ ਰਹੋਗੇ ਜੇ ਅਮਰੀਕਾ ਦੀ ਤੁਸੀਂ 51ਵੀਂ ਸਟੇਟ ਬਣ ਜਾਓਗੇ। ਉਹਨਾਂ ਨੇ ਤਾਂ ਇਹ ਕਹਿ ਦਿੱਤਾ ਸੀਗਾ ਵੀ ਜਿਹੜੀ ਬਾਰਡਰ ਬਣਾਇਆ ਉਹ ਕਿਸੇ ਨੇ ਸਿੱਧੀ ਲਾਈਨ ਐਵੇਂ ਹੀ ਅੱਖਾਂ ਮੀਟ ਕੇ ਜਿਹੜੀ ਉਹ ਖਿੱਚ ਦਿੱਤੀ ਹੈ ਕਈ ਦਹਾਕੇ ਪਹਿਲਾਂ, ਇਦਾਂ ਦੀ ਕੋਈ ਉੱਥੇ ਗੱਲ ਨਹੀਂ ਹੈਗੀ। ਸੋ ਇਹ ਜਿਹੜਾ ਐਕਸਪੈਂਸ਼ਨਿਸਟ ਉਹਨਾਂ ਦਾ ਏਜੰਡਾ ਆ ਕੈਨੇਡਾ ਨੂੰ ਆਪਣੇ ਅਧੀਨ ਲੈਣ ਵਾਲਾ, ਉਸ ਨੂੰ ਲੈ ਕੇ ਜਿੱਦਾਂ ਪਹਿਲਾਂ ਵੀ ਦੱਸ ਰਹੇ ਵੀ ਕੈਨੇਡੀਅਨ ਇਨਫੈਕਟ ਇਕੱਠੇ ਹੋ ਗਏ ਆ ਉਸ ਸਾਰੀ ਚੀਜ਼ ਨੂੰ ਲੈ ਕੇ। ਸੋ ਕੈਨੇਡਾ ਦੇ ਇਨੋਵੇਸ਼ਨ ਮਿਨਿਸਟਰ ਦੇ ਬਿਆਨ ਦੇ ਉੱਤੇ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਅਸੀਂ ਕੋਈ ਛੋਟੀ ਜੀ ਕੰਟਰੀ ਨਹੀਂ ਆ ਵੀ ਜਿਹਨੂੰ ਤੁਸੀਂ ਧੱਕਾ ਮੁੱਕੀ ਜਿਹੜਾ ਆ ਸਾਡੇ ਨਾਲ ਕਰ ਲਓਗੇ। ਸੋ ਫ੍ਰਾਂਸਿਸ ਫਿਲਿਪ ਸ਼ੈਂਪੇਨ ਜਿਹੜੇ ਕੈਨੇਡਾ ਦੇ ਮਿਨਿਸਟਰ ਆਫ ਇਨੋਵੇਸ਼ਨ, ਸਾਇੰਸ ਤੇ ਇੰਡਸਟਰੀ ਆ, ਉਹਨਾਂ ਨੇ ਪੋਲੀਟੀਕੋ ਦੇ ਇੱਕ ਪੋਡਕਾਸਟ ਦੇ ਵਿੱਚ ਇਹ ਗੱਲ ਆਖੀ ਆ। ਕਹਿੰਦੇ ਵੀ ਵੀ ਆਰ ਨਾਟ ਲਾਈਕ ਸਮ ਸਮਾਲ ਕੰਟਰੀ that you can push around, you are picking up on the wrong guy। ਬਹੁਤ ਸਾਰੇ ਜਿਹੜੇ ਕੈਨੇਡੀਅਨ ਮਿਨਿਸਟਰ, ਕੈਨੇਡੀਅਨ ਲੋਕ ਇਸ ਚੀਜ਼ ਦੇ ਬਹੁਤ ਜ਼ਿਆਦਾ ਖਿਲਾਫ ਨੇ, ਉਲਟ ਨੇ। ਜਿਹੜਾ ਅਮਰੀਕਾ ਉਸ ਨੂੰ 51ਵੀਂ ਸੂਬਾ ਬਣਾਉਣ ਦੀ ਗੱਲ ਕਰ ਰਿਹਾ ਆ, ਉਸ ਦੇ ਦਰਮਿਆਨ ਹੀ ਆਪਾਂ ਦੇਖ ਰਹੇ ਹਾਂ ਵੀ ਟੈਰਿਫ ਵਾਰ ਵੀ ਜਿਹੜੀ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਚੱਲ ਰਹੀ ਆ, ਜਿੱਥੇ ਇੱਕ ਦੇ ਬਦਲੇ ਇੱਕ ਡਾਲਰ ਫॉर ਡਾਲਰ ਜਿਹੜੇ ਇੱਕ ਦੂਜੇ ਦੇ ਉੱਤੇ ਟੈਰਿਫ ਟੈਕਸ ਜਿਹੜੇ ਉਹ ਲੱਗ ਰਹੇ ਹੈਗੇ ਆ। ਸੋ ਹੁਣ ਇਹ ਕਲੀਅਰ ਆ ਹਰਜੋਤ ਸਿੰਘ ਜੀ ਵੀ ਨਾਫਟਾ ਨੂੰ ਰੱਦ ਕਰਕੇ ਟਰੰਪ ਹੁਣਾਂ ਨੇ USMCA ਬਣਾਇਆ। ਉਸ ਤੋਂ ਬਾਅਦ ਦੇ ਵਿੱਚ ਕੋਈ ਹੋਰ ਨਵਾਂ ਸਮਝੌਤਾ ਨਹੀਂ ਹੋਇਆ। ਟਰੰਪ ਹੁਣਾਂ ਦਾ ਆਪਣਾ ਕੀਤੇ ਹੋਏ ਸਮਝੌਤੇ ਨੂੰ ਹੀ ਉਹ ਗਾਲਾਂ ਕੱਢਦੇ ਆ ਵੀ ਪਤਾ ਨਹੀਂ ਕਿਹੜੇ ਕਿਸੇ ਮੂਰਖ ਬੰਦੇ ਨੇ ਉਹਨਾਂ ਦੇ ਨਾਲ ਸਮਝੌਤਾ ਕੀਤਾ ਜਿਸ ਦਾ ਉਹ ਫਾਇਦਾ ਚੱਕ ਰਹੇ ਆ। ਤੇ ਹੁਣ ਉਹ ਕਹਿੰਦੇ ਵੀ ਆਪਾਂ ਉਸ ਨੂੰ ਪੂਰੀ ਤਰ੍ਹਾਂ ਰੱਦ ਕਰਕੇ ਨਵੇਂ ਸਿਰ ਤੋਂ ਜਿਹੜੇ ਟੈਰਿਫ ਆ ਉਹ ਜਿਹੜੇ ਉਹ ਲਾਉਣੇ ਆ। ਸੋ G7 ਮੁਲਕਾਂ ਦੇ ਵਿੱਚੋਂ ਇੱਕ ਮੁਲਕ ਆ ਜਿਹੜਾ ਉਹ ਕੈਨੇਡਾ, ਤੇ ਜਿਸ ਤਰੀਕੇ ਦੇ ਨਾਲ ਟਰੰਪ ਹੁਣੀ ਉਹਦੇ ਨਾਲ ਇੱਕ ਹਿਸਾਬ ਦੇ ਨਾਲ ਖੇਡ ਰਹੇ ਆ, ਜਾਂ ਉਹਦੀਆਂ ਭਾਵਨਾਵਾਂ ਦੇ ਨਾਲ ਖੇਡ ਰਹੇ ਆ, ਇਹ ਲੱਗਦਾ ਨਹੀਂ ਵੀ G7 ਮੁਲਕ ਦੀ ਆਪਾਂ ਕੋਈ ਜਿਹੜੀ ਉਹ ਗੱਲ ਕਰ ਰਹੇ ਹੋ। ਤੇ ਹੁਣ ਦੇਖੋ ਉਹਨਾਂ ਦੇ ਇਨੋਵੇਸ਼ਨ ਮਿਨਿਸਟਰ ਵੀ ਇੱਥੋਂ ਤੱਕ ਬਿਆਨ ਦੇ ਰਹੇ ਆ ਵੀ ਤੁਸੀਂ ਸਾਨੂੰ ਕੋਈ ਛੋਟਾ ਜਿਹਾ ਮੁਲਕ ਨਾ ਜਿਹੜਾ ਉਹ ਸਮਝੋ। ਉੱਥੇ 40-50 ਹਜ਼ਾਰ ਪਾਪੂਲੇਸ਼ਨ ਵਾਲਾ ਜਿਹੜਾ ਗ੍ਰੀਨਲੈਂਡ ਆ ਉਹ ਵੀ ਅਮਰੀਕਾ ਨੂੰ ਅੱਖਾਂ ਦਿਖਾਉਣ ਦੇ। ਤੁਸੀਂ ਹੁਣੇ ਉਹਨਾਂ ਦਾ ਬਿਆਨ ਜਿਹੜਾ ਆ ਉਹ ਦੱਸ ਕੇ ਜਿਹੜਾ ਉਹ ਹਟੇ ਆ ਵੀ ਇਨਫ ਇਜ਼ ਇਨਫ। ਸੋ ਅੱਗੇ ਦੇਖੋ ਕੀ ਬਣਦਾ ਆ। ਕੱਲ ਇਹ ਰਿਪੋਰਟਸ ਆ ਰਹੀਆਂ ਸੀ ਵੀ ਪੈਨਾਮਾ ਨੂੰ ਕਿਸ ਤਰੀਕੇ ਦੇ ਨਾਲ, ਜਾਂ ਪੈਨਾਮਾ ਕਨਾਲ ਨੂੰ ਹੋਰ ਆਪਣੇ ਕਬਜ਼ੇ ਅਧੀਨ ਕਿੱਦਾਂ ਜਿਹੜਾ ਕਰਨਾ ਆ। ਆਰਮੀ ਦੇ ਨਾਲ ਵੀ ਕਹਿੰਦੇ ਸਲਾਹ ਮਸ਼ਵਰਾ ਇਸ ਟਾਈਮ ਰਾਸ਼ਟਰਪਤੀ ਟਰੰਪ ਉਸ ਬਾਬਤ ਕਰ ਰਹੇ ਆ। ਪਰ ਇਹ ਸਭ ਦੇ ਦਰਮਿਆਨ ਅੰਦਰ ਖਾਤੇ ਅਮਰੀਕਾ ਦੀ ਵਨ ਆਫ ਦਾ ਬਿਗੇਸਟ ਹੈਜ ਫੰਡ ਕੰਪਨੀ, ਟ੍ਰਿਲੀਅਨਸ ਆਫ ਡਾਲਰ ਦੀ ਕੰਪਨੀ ਜਿਹੜੀ ਬਲੈਕ ਰੌਕ ਆ, ਉਸ ਦੇ ਦੁਆਰਾ ਪੈਨਾਮਾ ਦੇ ਜਿਹੜੀਆਂ 2 ਬੰਦਰਗਾਹਾਂ ਆ ਉਸ ਨੂੰ ਆਪਣੇ ਅੰਡਰ ਲੈ ਲਿਆ ਗਿਆ ਆ। ਤੇ ਟਰੰਪ ਹੁਣੀ ਇਹੀ ਕਹਿ ਰਹੇ ਆ ਵੀ ਇਹ 2 ਬੰਦਰਗਾਹਾਂ ਜਿਹੜੀਆਂ ਇੱਕ ਪ੍ਰਾਈਵੇਟ ਕੰਪਨੀ ਦੇ ਕੋਲ ਚਲੇ ਗਈਆਂ, ਇਸ ਦੇ ਨਾਲ ਜੋ ਕਿ ਅਮਰੀਕਨ ਕੰਪਨੀ ਆ, ਵੀ ਉਹਦੇ ਨਾਲ ਹੁਣ ਅਮਰੀਕਾ ਦੀ ਪੈਨਾਮਾ ਕਨਾਲ ਦੇ ਉੱਤੇ ਜਿਹੜਾ ਝੰਡਾ ਆ ਉਹ ਝੂਲੇਗਾ ਤੇ ਉਹ ਬੇਸਿਕਲੀ ਅਮਰੀਕਾ ਦੇ ਅੰਡਰ ਆ ਚੁੱਕਾ ਹੈਗਾ ਆ। ਸਰੋਤਿਆਂ ਨੂੰ ਦੱਸ ਦਈਏ ਜਿਹੜਾ ਗ੍ਰੀਨਲੈਂਡ ਆ 14th ਸੈਂਚੁਰੀ ਤੋਂ ਇਹ ਆਈਲੈਂਡ ਹੈਗਾ। ਸੋ ਇੰਨਾ ਪੁਰਾਣਾ ਜਿਹੜਾ ਉਹਨਾਂ ਦਾ ਆਪਣਾ ਰਾਜ ਭਾਗ ਹੈਗਾ। ਸੋ ਕਿਸ ਤਰ੍ਹਾਂ ਉਹ ਰਲੂਗੇ। ਮਾਰਕ ਕਾਰਨੀ ਇਹਨਾਂ ਦਾ ਪੋਲੀਟੀਕਲ ਐਕਸਪੀਰੀਅੰਸ ਤਾਂ ਹੈ ਨਹੀਂ, ਪਰ ਬਹੁਤ ਹੀ ਵੈਲ ਐਜੂਕੇਟਡ ਇਕੋਨੋਮਿਸਟ ਹੈਗੇ ਆ।
ਬੈਂਕ ਆਫ ਇੰਗਲੈਂਡ ਨੂੰ ਵੀ ਉਹਨਾਂ ਨੇ ਹੈਡ ਕੀਤਾ ਸੀ। ਸੋ ਉਹਨਾਂ ਦਾ ਇਕਨੋਮੀ ਦੇ ਵਿੱਚ ਬੈਂਕ ਆਫ ਕੈਨੇਡਾ ਨੂੰ ਵੀ ਹੈਡ ਕੀਤਾ ਸੀ। ਉਹਦੇ ਵਿੱਚ ਬਹੁਤ ਜ਼ਿਆਦਾ ਐਕਸਪੀਰੀਅੰਸ ਹੈਗਾ ਆ। ਸੋ ਉਹ ਕਹਿੰਦੇ ਵੀ ਕੁਝ ਦਿਨਾਂ ਦੇ ਵਿੱਚ ਉਹ ਹੁਣ ਲੰਡਨ ਨੂੰ ਜਾ ਰਹੇ ਹੈਗੇ ਆ, ਫਰਾਂਸ ਨੂੰ ਵੀ ਜਾ ਰਹੇ ਆ। ਸੋ ਯੂਰਪੀਅਨ ਯੂਨੀਅਨ ਦੇ ਜਿਹੜੇ ਮੁਲਕ ਹੈਗੇ ਉਹਨਾਂ ਦੇ ਨਾਲ ਵੀ ਉਹ ਗੱਲਬਾਤ ਕਰਨਗੇ। ਕੁਝ ਕੁ ਚੇਂਜਸ ਉਹਨਾਂ ਨੇ ਆਪਣੀ ਕੈਬਨਿਟ ਦੇ ਵਿੱਚ ਕੀਤੀਆਂ ਹੈਗੀਆਂ ਆ। ਜੋ ਮਿਲਾਨੀਆ ਜੋਲੀ ਆ, ਜੋ ਫੋਰਨ ਮਿਨਿਸਟਰ, ਉਹਨਾਂ ਨੂੰ ਸੇਮ ਪੋਜੀਸ਼ਨ ਤੇ ਰੱਖਿਆ ਹੈਗਾ। ਉਹ ਵੀ ਕਾਫੀ ਕ੍ਰਿਟੀਕਲ ਹੈਗੀ ਆ ਯੂਐਸ ਦੀ। ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਸੀ, ਜਿਹੜਾ ਇਨੋਵੇਸ਼ਨ ਮਿਨਿਸਟਰ ਸੀ ਉਸ ਨੂੰ ਹੁਣ ਫਾਈਨੈਂਸ ਮਿਨਿਸਟਰ ਬਣਾ ਦਿੱਤਾ ਗਿਆ ਆ। ਫਰਾਂਸੀਓਸ ਫਿਲਿਪ ਸ਼ੈਂਪੇਨ ਜਿਹੜੇ ਆ ਉਹ ਹੋਣਗੇ। ਫੋਰਨ ਅਫੇਅਰ ਤੇ ਇੰਟਰਨੈਸ਼ਨਲ ਡਿਵੈਲਪਮੈਂਟ ਮਿਨਿਸਟਰ ਮਿਲੈਨ ਜੋਲੀ ਜਿਹੜੇ ਉਹ ਹੋਣਗੇ। ਇਸੇ ਤਰੀਕੇ ਨਾਲ ਬਿਲ ਬਲੇਅਰ ਜਿਹੜੇ ਡਿਫੈਂਸ ਮਿਨਿਸਟਰ ਆ ਉਹਨਾਂ ਨੂੰ ਇਹ ਬਣਾਇਆ ਗਿਆ ਆ। ਹੈਲਥ ਮਿਨਿਸਟਰ ਦੇ ਤੌਰ ਦੇ ਉੱਤੇ ਕਮਲ ਖਹਿਰਾ ਉਹਨਾਂ ਦਾ ਨਾਮ ਜਿਹੜਾ ਉਹ ਆ ਚੁੱਕਾ ਹੈ। ਕ੍ਰਿਸਟੀਆ ਫਰੀਲੈਂਡ ਜਿਹੜੇ ਨੇ ਉਹ ਟਰਾਂਸਪੋਰਟ ਤੇ ਇੰਟਰਨਲ ਟ੍ਰੇਡ ਮਿਨਿਸਟਰ ਜਿਹੜੇ ਉਹ ਬਣੇ ਨੇ। ਸੋ ਟ੍ਰੇਡ ਦਾ ਜਿਹੜਾ ਰੌਲਾ ਟਰੰਪ ਹੁਣਾਂ ਦੇ ਨਾਲ ਚੱਲ ਰਿਹਾ, ਸ਼ਾਇਦ ਹੁਣ ਕ੍ਰਿਸਟੀਆ ਫਰੀਲੈਂਡ ਦੇ ਨਾਲ ਖਾਸਾ ਜਿਹੜਾ ਹੋਊਗਾ। ਫਰੀਲੈਂਡ ਮੈਨੂੰ ਲੱਗਦਾ ਉਹਨਾਂ ਦੇ ਵਿੱਚੋਂ ਇੱਕ ਸੀਗੇ ਜਿਹੜੇ ਕੋਸ਼ਿਸ਼ ਕਰ ਰਹੇ ਸੀਗੇ ਵੀ ਇਹਨਾਂ ਦੀ ਪਾਰਟੀ ਦੇ ਲਈ ਇੱਕ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਜਿਹੜੇ ਉਹ ਹੋਣਗੇ। ਸੋ ਇਹ ਕਾਫੀ ਜਿਹੜੇ ਉਹਨਾਂ ਨੇ ਹਰਜੋਤ ਸਿੰਘ ਜੀ ਵੀ ਲੰਮੀ ਚੌੜੀ ਜਿਹੜੀ ਲਿਸਟ ਆ ਉਹ ਬਣਾਈ ਆ। ਸੋ ਉਹਨਾਂ ਨੇ ਕਿਹਾ ਵੀ ਤੁਹਾਨੂੰ ਸਾਰਿਆਂ ਨੂੰ ਹੁਣ ਵਧਾਈ, ਤੇ ਆਓ ਆਪਾਂ ਸਾਰੇ ਜਾਣੇ ਮਿਲ ਕੇ ਹੁਣ ਕੰਮ ਵੱਲ ਨੂੰ ਜਿਹੜਾ ਉਹ ਵੱਧਦੇ ਹੈਗੇ ਆ। ਕਹਿੰਦੇ ਵੀ ਇਸ ਜਿਹੜੇ ਸਹੁੰ ਚੁੱਕ ਸਮਾਗਮ ਦੇ ਵਿੱਚ ਲਿਬਰਲ ਪਾਰਟੀ ਦੇ ਜਿਹੜੇ ਵੱਡੇ ਵੱਡੇ ਅਹੁਦੇਦਾਰ ਆ ਉਹ ਵੀ ਉੱਥੇ ਮੌਜੂਦ ਸੀਗੇ। ਮਾਰਕ ਕਾਰਨੀ ਹੁਣਾਂ ਨੇ ਸਿੱਧਾ ਹੀ ਆਡਾ ਜਿਹੜਾ ਆਉਂਦਿਆਂ ਹੀ ਸਹੁੰ ਚੁੱਕਣ ਤੋਂ ਪਹਿਲਾਂ ਹੀ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਟ੍ਰੇਡ ਨੂੰ ਲੈ ਕੇ ਜਿਹੜਾ ਉਹ ਲੈ ਚੁੱਕੇ ਸੀ। ਹੁਣ ਜਿਹੜਾ ਉਹਨਾਂ ਦਾ ਪੁਰਾਣਾ ਇਨੋਵੇਸ਼ਨ ਮਿਨਿਸਟਰ ਤੇ ਨਵਾਂ ਜਿਹੜਾ ਫਾਈਨੈਂਸ ਮਿਨਿਸਟਰ ਆ ਉਹ ਵੀ ਹੁਣ ਉਹਦੇ ਬਿਆਨ ਜਿਹੜੇ ਉਹ ਵੀ ਬੜੇ ਤੱਤੇ ਜਿਹੜੇ ਆ ਇਸ ਚੀਜ਼ ਦੇ ਵਿੱਚ ਬਾਬਤ ਆਏ ਆ। ਸੋ ਲੈਟਸ ਸੀ ਪੂਰੇ ਮਾਮਲੇ ਦੇ ਵਿੱਚ ਟੈਰਿਫ ਵਾਰ ਦੇ ਵਿੱਚ ਅੱਗੇ ਕੈਨੇਡਾ ਦੇ ਨਾਲ ਕੀ ਬਣਦਾ ਹੈਗਾ। ਜੀਓਪੀ ਦੇ ਜਿਹੜੇ ਲਾ ਮੇਕਰਸ ਆ ਉਹਨਾਂ ਦਾ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ ਹੈਗਾ। ਪਿੱਛੇ ਜਿਹਾ ਜੀਓਪੀ ਦੇ ਲੀਡਰ ਨੇ ਕਿਹਾ ਸੀ ਵੀ ਤੁਹਾਨੂੰ ਜਿਹੜੇ ਕਾਂਗਰਸਮੈਨ ਆ ਆਪਣੀਆਂ ਜਿਹੜੀਆਂ ਮੀਟਿੰਗਸ ਹੈਗੀਆਂ ਆ ਉਹ ਟਾਊਨ ਹਾਲ ਮੀਟਿੰਗਸ ਉਹ ਨਹੀਂ ਕਰਨੀਆਂ ਚਾਹੀਦੀਆਂ। ਪਰ ਲੋਕ ਕਹਿ ਰਹੇ ਆ ਵੀ ਅਸੀਂ ਤੁਹਾਨੂੰ ਇਲੈਕਟ ਕਰਕੇ ਭੇਜਿਆ ਤੇ ਤੁਸੀਂ ਸਾਡੀ ਗੱਲ ਕਿਉਂ ਨਹੀਂ ਸੁਣਦੇ ਹੈਗੇ। ਹੁਣ ਵੈਟਰਨਸ ਅਫੇਅਰ ਦੇ ਕੱਟ ਨੂੰ ਲੈ ਕੇ ਲੋਕ ਬਹੁਤ ਜ਼ਿਆਦਾ ਔਖੇ ਆ। ਨਾਰਥ ਕੈਰੋਲੀਨਾ ਦੇ ਰਿਪਬਲਿਕਨ ਰਿਪਰੈਜ਼ੈਂਟੇਟਿਵ ਚੱਕ ਐਡਵਰਡਸ ਹੈਗੇ ਆ, ਉਹਨਾਂ ਨੇ ਟਾਊਨ ਹਾਲ ਮੀਟਿੰਗ ਕੀਤੀ ਸੀ ਕੱਲ, ਤੇ ਉਹਨਾਂ ਨੂੰ ਲੋਕ ਕਾਫੀ ਜਿਹੜੇ ਟੁੱਟ ਕੇ ਪਏ ਤੇ ਉਹਨਾਂ ਨੂੰ ਵਿੱਚੋਂ ਹੀ ਛੱਡ ਕੇ ਜਾਣਾ ਪਿਆ। ਉਹ ਕਹਿੰਦੇ ਵੀ ਤੁਸੀਂ ਕਿਸ ਤਰ੍ਹਾਂ ਵੈਟਰਨ ਅਫੇਅਰ ਦੇ ਵਿੱਚ ਘੱਟ ਕਰ ਸਕਦੇ ਹੈਗੇ ਆ। ਉਹਨਾਂ ਫੌਜੀਆਂ ਦੇ ਬੈਨੀਫਿਟ ਜਿਹੜੇ ਹਸਪਤਾਲਾਂ 'ਚ ਉਹ ਜਾਂਦੇ ਆ, ਹੈਲਪ ਲੈਂਦੇ ਹੈਗੇ ਆ, ਉਹਨਾਂ ਦੇ ਵਿੱਚ ਤੁਸੀਂ ਕੱਟ ਕਰਨ ਜਾ ਰਹੇ ਆ ਜਿਨ੍ਹਾਂ ਨੇ ਆਪਣੀ ਲਾਈਫ ਇਸ ਮੁਲਕ ਦੇ ਲਈ ਦਿੱਤੀ ਹੈਗੀ ਆ। ਕਿਉਂਕਿ 80,000 ਦੇ ਕਰੀਬ ਜੋ ਡੋਜ ਡਿਪਾਰਟਮੈਂਟ ਆ ਜਿਹਨੂੰ ਐਲੋਨ ਮਸਕ ਹੁਣੀ ਹੈਡ ਕਰ ਰਹੇ, ਉਹ ਕਹਿੰਦੇ ਵੀ ਅਸੀਂ ਘੱਟ ਕਰਾਂਗੇ। ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਕਈ ਜੱਜਸ ਨੇ ਇਹ ਕਹਿ ਦਿੱਤਾ ਵੀ ਜਿਹੜੇ ਬੰਦੇ ਕੱਢੇ ਵੀ ਗਏ ਆ ਉਹਨਾਂ ਨੂੰ ਦੁਬਾਰਾ ਕੀ ਫੇਰ ਰੱਖਿਆ ਜਾਵੇ। ਸੋ ਕਹਿੰਦੇ ਵੀ ਇੱਕ ਕੌਂਸਟੀਚੁਐਂਟ ਸੀਗਾ ਇੱਥੇ ਜਦੋਂ ਕਾਂਗਰਸਮੈਨ ਗਏ, ਉਹਨੇ ਕਿਹਾ ਵੀ ਯੂ ਡੋਂਟ ਗੈਟ ਟੂ ਡੂ ਦਿਸ ਟੂ ਅਸ। ਕਹਿੰਦੇ ਵੀ ਕਾਫੀ ਉੱਚਾ ਬੋਲ ਕੇ ਉਸਨੇ ਕਿਹਾ। ਸੋ ਬਹੁਤ ਜ਼ਿਆਦਾ ਵਿਰੋਧ ਹੋਇਆ। ਉਹਨੇ ਕਿਹਾ ਵੀ ਜੋ ਸਾਡੇ ਤੋਂ ਸੁਣ ਰਹੇ ਆ, ਜੋ ਸਾਡੇ ਤੱਤੇ ਵਿਚਾਰ ਆ, ਇਹ ਜਾ ਕੇ ਵਾਸ਼ਿੰਗਟਨ DC ਦੇ ਵਿੱਚ ਟਰੰਪ ਉਹਨਾਂ ਨੂੰ ਤੇ ਉਹਦੇ ਐਡਮਿਨਿਸਟ੍ਰੇਸ਼ਨ ਨੂੰ ਦੱਸੋ, ਨਹੀਂ ਤਾਂ ਤੁਹਾਡਾ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਬਣਨਾ ਬਹੁਤ ਔਖਾ ਹੋਊਗਾ। ਇਸੇ ਤਰ੍ਹਾਂ ਸੋਸ਼ਲ ਸਿਕਿਉਰਿਟੀ, ਦੋ ਮੇਨ ਮੁੱਦੇ ਅਮਰੀਕਾ ਦੇ ਵਿੱਚ ਜਿਹਨੂੰ ਛੇੜਿਆ ਕੋਈ ਵੀ ਪਾਰਟੀ ਹੋਵੇ ਉਹ ਬਹੁਤ ਵਿਰੋਧ ਹੋਊਗਾ। ਇੱਕ ਤਾਂ ਵੈਟਰਨਸ ਅਫੇਅਰਸ ਨੂੰ, ਸੋਸ਼ਲ ਸਿਕਿਉਰਿਟੀ ਨੂੰ, ਤੇ ਮੈਡੀਕੇਅਰ ਤੇ ਮੈਡੀਕੇਡ ਨੂੰ। ਹਰਜੋਤ ਸਿੰਘ, ਸੋਸ਼ਲ ਸਿਕਿਉਰਿਟੀ ਦਾ ਜਿਹੜਾ ਇਹਨਾਂ ਨੇ ਇਹ ਹੁਣ ਕਹਿ ਲਓ ਵੀ ਚੁਆਤੀ ਲਾਈ ਆ ਨਾ ਵੀ ਅਸੀਂ ਫੋਨ ਸਰਵਿਸ ਬੰਦ ਕਰਨੀ। ਭਾਈ ਡਿਸੇਬਲਡ ਲੋਕਾਂ ਦਾ ਕੀ ਕਸੂਰ ਆ ਵੀ ਉਹਦੇ ਵਿੱਚ ਵੀ ਜੇ ਵੇਸਟਫੁਲ ਹੈਗਾ ਆ ਕੋਈ ਚੀਜ਼ ਜਿਹੜੀ ਕਰੋ। ਕੱਲ ਵੇਜ ਤੇ ਮੀਨ ਕਮੇਟੀ ਦੇ ਵਿੱਚ ਜਿਹੜੇ ਰੈਂਕਿੰਗ ਮੈਂਬਰ ਸੀ ਡੈਮੋਕ੍ਰੇਟ ਵਾਲੇ, ਉਹ ਵੀ ਬੜੇ ਤੱਤੇ ਹੋਏ। ਕਹਿੰਦੇ ਵੀ ਕਿੱਥੇ ਈਲਨ ਮਸਕ, ਬੁਲਾਓ ਉਹਨੂੰ, ਆਉਂਦਾ ਕਿਉਂ ਨਹੀਂ ਆ, ਚੱਕਰ ਕੀ ਆ। ਵੀ ਉਹ ਬੰਦਾ ਆਮ ਲੋਕਾਂ ਦੇ ਜ਼ਿੰਦਗੀ ਦੇ ਉੱਤੇ ਇੰਨਾ ਬੁਰੀ ਤਰ੍ਹਾਂ ਪ੍ਰਭਾਵ ਪਾ ਰਿਹਾ ਆ। ਹੁਣ ਡੈਮੋਕ੍ਰੇਟ ਉਹਨਾਂ ਨੇ ਥੋੜਾ ਜਿਹਾ ਮਾਹੌਲ ਤੱਤਾ ਵੀ ਜਿਹੜਾ ਇਸ ਚੀਜ਼ ਦੇ ਵਿੱਚ ਉਹ ਕਰਨਾ ਹੀ ਸੀਗਾ। ਤੇ ਕਹਿੰਦੇ ਵੀ ਉਹ ਆਇਆ ਕਿਉਂ ਨਹੀਂ ਆ, ਸਾਹਮਣੇ ਕਿਉਂ ਨਹੀਂ ਕਮੇਟੀ ਦੇ ਮੂਹਰੇ ਪੇਸ਼ ਹੋ ਰਿਹਾ, ਸਵਾਲਾਂ ਦਾ ਜਵਾਬ ਦੇਣ ਤੋਂ ਉਹ ਭੱਜ ਕਿਉਂ ਰਿਹਾ ਆ।
ਉਹ ਜਿਹੜਾ ਕਹਿੰਦਾ ਵੀ ਬਾਰ-ਬਾਰ ਉਹ ਫਰਾਡ ਦੀ ਗੱਲ ਕਰਦਾ ਹੈ ਤੇ ਕਹਿੰਦਾ ਵੀ ਇਹਦੇ ਕ੍ਰਿਮੀਨਲ ਚਾਰजेस ਬਣਨੇ ਤੇ ਅਜੇ ਤੱਕ ਕ੍ਰਿਮੀਨਲ ਚਾਰजेस ਲਿਆਂਦੇ ਕਿਉਂ ਨਹੀਂ ਆ? ਇਹ ਰੌਲਾ ਹੀ ਇਕੱਲਾ ਕੋ ਪਾਈ ਜਾਂਦੇ ਵੀ ਫਰਾਡ ਬਹੁਤ ਆ ਤੇ ਇਦਾਂ ਆ, ਤੇ ਬੰਦਾ ਕਿਉਂ ਨਹੀਂ ਜਿਹੜਾ ਕਹਿੰਦੇ ਵੀ ਅਜੇ ਤੱਕ ਕੋਈ ਇਹਨਾਂ ਨੇ ਫੜਿਆ ਜਿਹੜਾ ਇਸ ਚੀਜ਼ ਦੇ ਵਿੱਚ ਹੈਗਾ। ਕੱਲ ਵੀ ਆਪਾਂ ਦੇਖਿਆ ਵੀ ਇੱਕ ਜੱਜ ਨੇ ਇਸ ਚੀਜ਼ ਦੇ ਵਿੱਚ ਟਰੰਪ ਪ੍ਰਸ਼ਾਸਨ ਨੂੰ ਝਾੜ ਵੀ ਜਿਹੜੀ ਉਹ ਪਾਈ ਆ, ਤੇ ਉਹ ਵੀ ਆਖਿਆ ਇਹ ਤੋਂ ਥੋੜੇ ਦਿਨ ਪਹਿਲਾਂ ਇੱਕ ਹੋਰ ਜਿਹੜੀ ਇੱਕ ਹੈਡ ਨੂੰ ਲਾਇਆ ਸੀਗਾ, ਉਸ ਨੂੰ ਦੁਬਾਰਾ ਰੀਇਨਸਟੇਟ ਕਰਨ ਮੌਕੇ ਜੱਜ ਨੇ ਇੱਥੋਂ ਤੱਕ ਕਿਹਾ ਸੀਗਾ ਵੀ ਤੂੰ ਰਾਜਾ ਨਹੀਂ ਆ ਟਰੰਪ ਨੂੰ, ਵੀ ਤੂੰ ਕਿੰਗ ਨਹੀਂ ਆ, ਨਾ ਤੂੰ ਇਲੈਕਟਿਡ ਆ ਤੇ ਨਾ ਤੂੰ ਉਦਾਂ ਇੱਥੇ ਅਮਰੀਕਾ ਦਾ ਜਿਹੜਾ ਇਹ ਕਿੰਗ ਹੈਗਾ ਆ। ਸੋ ਇਹ ਕੰਮ ਕਰਨੇ ਜਿਹੜੇ ਉਹ ਬੰਦ ਕਰੋ। ਹੁਣ ਸੋਸ਼ਲ ਸਿਕਿਉਰਿਟੀ ਦੇ ਵਿੱਚ ਉਹਨਾਂ ਲੋਕਾਂ ਦਾ ਕੀ ਕਸੂਰ ਆ ਜਦੋਂ ਇਹ ਫੋਨ ਸਰਵਿਸ ਬੰਦ ਕਰਨ ਬਾਰੇ ਗੱਲ ਕਰ ਰਹੇ ਆ? ਉਹਨੂੰ ਸਟ੍ਰੀਮਲਾਈਨ ਕਿੱਦਾਂ ਕਰਨਾ ਹੈ ਉਹਦੇ ਤੇ ਵਿਚਾਰ ਕਰਨ ਦੀ ਬਜਾਏ ਉਹ ਫੋਨ ਸਰਵਿਸ ਹੀ ਟੋਟਲ ਬੰਦ ਕਰਨ ਬਾਰੇ ਜਿਹੜੀ ਚਰਚਾ ਚੱਲ ਰਹੀ ਆ, ਉਸ ਦੇ ਵਿੱਚੋਂ ਵੀ ਹਜ਼ਾਰਾਂ ਲੋਕਾਂ ਦੀ ਜਿਹੜੀ ਸ਼ਾਂਤੀ ਆ ਉਹ ਕਰ ਰਹੇ ਆ। ਜਿਹੜੇ ਆਉਂਦੇ ਆ, ਇਹਨਾਂ ਨੇ ਹਰ ਵੀਕਐਂਡ ਦੇ ਉੱਤੇ ਕਹਿੰਦੇ ਸੀ ਨਾ ਵੀ ਈਮੇਲ ਘੱਲਿਆ ਕਰਨੀ ਆ ਵੀ ਦੱਸੋ 5 ਕੰਮ ਕਿਹੜੇ ਕੀਤੇ ਆ ਪਿਛਲੇ ਹਫ਼ਤੇ ਦੇ ਵਿੱਚ, ਮੈਨੂੰ ਲੱਗਦਾ ਉਹਦੇ ਤੇ ਵਿਰਾਮ ਹਾਲ ਦੀ ਘੜੀ ਲੱਗ ਗਿਆ ਆ। ਕੱਲ ਜਿਹੜੇ ਪ੍ਰੋਬੇਸ਼ਨ ਦੇ ਉੱਤੇ ਮੁਲਾਜ਼ਮ ਸੀ ਉਹਨਾਂ ਨੂੰ ਕੱਢੇ ਜਿਹੜੇ ਗਏ ਸੀਗੇ, ਉਹਨਾਂ ਨੂੰ ਮੁੜ ਦੁਬਾਰਾ ਬਹਾਲ ਕਰਨ ਦੀ ਗੱਲ ਜੱਜ ਨੇ ਜਿਹੜੀ ਉਹ ਆਖ ਦਿੱਤੀ ਆ। ਸੋ ਮਸਲੇ ਬਹੁਤ ਜ਼ਿਆਦਾ ਜਿਹੜੇ ਇਸ ਟਾਈਮ ਚੱਲ ਰਹੇ ਆ। ਪ੍ਰੈਜ਼ੀਡੈਂਟ ਟਰੰਪ ਆਪਣੀ ਐਗਜ਼ੈਕਟਿਵ ਪਾਵਰ ਦੀ ਜਿਹੜੀ ਸੀਮਾ ਆ ਉਹ ਚੈੱਕ ਕਰ ਰਹੇ ਆ ਵੀ ਕਿੱਥੋਂ ਤੱਕ ਮੈਂ ਕੀ ਕੁਛ ਜਿਹੜਾ ਆ ਉਹ ਕਰ ਸਕਦਾ ਹੈਗਾ ਆ। ਪਰ ਉਸੇ ਦਰਮਿਆਨ ਜਿਹੜੇ ਜਸਟਿਸ ਆ ਜਾਂ ਜਿਹੜੇ ਜੱਜ ਆ ਉਹਨਾਂ ਦੇ ਮੋਢਿਆਂ ਦੇ ਉੱਤੇ ਹੁਣ ਖਾਸਾ ਜੁਡੀਸ਼ਰੀ ਦੇ ਮੋਢਿਆਂ ਦੇ ਉੱਤੇ ਭਾਰ ਜਿਹੜਾ ਆ ਉਹ ਆ ਗਿਆ ਆ, ਇਹ ਦਰਸਾਉਣ ਦੇ ਲਈ ਵੀ ਕਿਹੜੀਆਂ ਪਾਵਰਸ ਕਿਹਦੇ ਕੋਲ ਹੈਗੀ ਆ। ਕਾਂਗਰਸ ਨੂੰ ਵੀ ਮਾੜੀ ਮੋਟੀ ਲੱਕ ਦੇ ਜਿਹੜੀ ਆ ਉਹ ਬੈਕਬੋਨ ਉਹ ਬਣਾਉਣੀ ਚਾਹੀਦੀ ਆ ਵੀ ਭਾਈ ਤੁਸੀਂ ਜਿਹੜੀ ਚੀਜ਼ ਆਖੀ ਆ ਤੁਹਾਡੇ ਉੱਤੋਂ ਦੀ ਆ ਕੇ ਕੋਈ ਵੀ ਕੁਛ ਵੀ ਜਿਹੜਾ ਉਹ ਕਰ ਦਊਗਾ ਤੇ ਫਿਰ ਤੁਹਾਡੀ ਬਣਾਈ ਹੋਈ ਗੱਲ ਦਾ ਫਾਇਦਾ ਜਿਹੜਾ ਉਸ ਦੇ ਵਿੱਚ ਕੀ ਰਹਿ ਜਾਂਦਾ ਹੈਗਾ ਆ। ਸੋ ਇਹ ਸਾਰੇ ਇਸ ਟਾਈਮ ਬਹੁਤ ਕੁਝ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਆ। ਇਸ ਪੂਰੇ ਭੰਬਲ ਭੂਸੇ ਦੇ ਵਿੱਚ ਟਰੰਪ ਹੁਣੀ ਕਿਹੜੀਆਂ ਗੱਲਾਂ ਜਿਹੜੀਆਂ ਉਸ ਦੇ ਵਿੱਚ ਕਰ ਦੇਣੀਆਂ ਚਾਹੁੰਦੇ ਆ, ਇਹ ਹੁਣ ਅਕਸਰ ਇਹੀ ਗੱਲ ਚੱਲ ਰਹੀ ਆ ਵੀ ਦੇਖੋ ਜੀ ਭੁਲੇਖੇ 'ਚ ਪਾ ਕੇ ਲੋਕਾਂ ਨੂੰ ਇੰਨਾ ਕੁਛ ਰੌਲਾ ਰੱਪੇ ਦੇ ਵਿੱਚ ਉਹਨਾਂ ਨੇ ਆਪਣੇ ਕੰਮ ਜਿਹੜੇ ਉਹ ਕਰ ਲੈਣੇ, ਪਰ ਕਰ ਕਿਹੜੇ ਲੈਣੇ ਇਹ ਵੀ ਜਿਹੜਾ ਮਾੜਾ ਮੋਟਾ ਦੱਸਣਾ ਜਿਹੜਾ ਉਹ ਚਾਹੀਦਾ ਆ। ਨਹੀਂ ਤਾਂ ਲੋਕਾਂ ਨੂੰ ਇਦਾਂ ਲੱਗਦਾ ਵੀ ਕਨਸਪੀਰੇਸੀਆਂ ਹੀ ਜਿਹੜੀਆਂ ਸਾਰੇ ਪਾਸੇ ਚੱਲ ਰਹੀਆਂ ਹੈਗੀਆਂ। ਤੁਸੀਂ ਯੂਐਸ ਕਾਂਗਰਸ ਦੀ ਗੱਲ ਕਰਦੇ ਸੀ, ਉਹ ਤਾਂ ਵੈਸੇ ਹੀ ਠੰਡੇ ਪਾਣੀ 'ਚ ਬੈਠ ਗਈ ਆ। ਚੱਕ ਸ਼ੂਮਰ ਹੋਣੀ ਤਾਂ ਬਸ ਹੱਥੇ ਜੋੜਤੇ ਆ। ਉਹ ਕਹਿੰਦੇ ਵੀ ਜੇ ਅਸੀਂ ਗਵਰਨਮੈਂਟ ਸ਼ਟਡਾਊਨ ਦੀ ਵੋਟ ਉਹਦੇ ਅਗੇਂਸਟ ਪਾਈ ਤੇ ਜੋ ਫਿਰ ਟਰੰਪ ਤੇ ਐਲੋਨ ਮਸਕ ਹੋਣੀ ਚਾਹੁੰਦੇ ਆ ਵੀ ਇਹਨੂੰ ਵੀ ਕੱਢ ਦਿਓ, ਇਹਨੂੰ ਵੀ ਕੱਢ ਦਿਓ, ਆਹ ਡਿਪਾਰਟਮੈਂਟ ਬੰਦ ਕਰ ਦਿਓ। ਸੋ ਉਹ ਸਾਰਾ ਕੁਝ ਹੋ ਜਾਊਗਾ। ਸੋ ਉਹਨੂੰ ਲੈ ਕੇ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਵੀ ਕਾਫੀ ਵਿਰੋਧ ਹੋ ਰਿਹਾ, ਪਰ ਚੱਕ ਸ਼ੂਮਰ ਹੁਣੀ ਕਹਿੰਦੇ ਵੀ ਹੁਣ ਸਾਡੇ ਕੋਲ ਚੁਆਇਸ ਕੋਈ ਨਹੀਂ ਗਵਰਨਮੈਂਟ ਦੀ ਜਿਹੜਾ ਸਟਾਪ ਬਿੱਲ ਹੈਗਾ ਉਹਦੀ ਸਪੋਰਟ ਕਰਨ ਤੋਂ ਬਿਨਾਂ। ਪਰ ਜਿਹੜਾ ਨਵਾਂ ਬਿੱਲ ਹੈਗਾ ਉਹਦੇ ਵਿੱਚ ਬਹੁਤ ਸਾਰੇ ਕੱਟ ਹੈਗੇ ਆ। 에ਅਰਪੋਰਟ ਤੋਂ ਲੈ ਕੇ ਮੈਂਟਰਸ਼ਿਪ ਪ੍ਰੋਗਰਾਮ, ਲੋਕਲ ਫੰਡਿੰਗ ਟੋਟਲੀ ਡਿਸਅਪੀਅਰ ਹੋ ਰਹੀ ਆ ਇਸ ਬਜਟ ਦੇ ਵਿੱਚੋਂ। ਇਹ ਨਿਊਯਾਰਕ ਟਾਈਮਜ਼ ਅੱਜ ਦੀ ਜਿਹੜੀ ਆ ਉਹ ਰਿਪੋਰਟ ਕਰ ਰਹੀ ਆ। ਇੱਕ ਮਿਊਜ਼ੀਅਮ ਜੋ ਕਨੈਟੀਕਟ ਸੀ ਉਹਨਾਂ ਨੇ ਕਾਫੀ ਪਲੈਨੇਟੇਰੀਅਮ ਆਬਜ਼ਰਵੇਟਰੀ ਦਾ ਪ੍ਰੋਜੈਕਟ ਕਰਨਾ ਸੀ। ਬॉयਜ਼ ਤੇ ਗਰਲਸ ਕਲੱਬ ਟੈਨਸੀ 'ਚ, ਟੈਕਸਸ ਦੇ ਵਿੱਚ ਮੈਂਟਰਸ਼ਿਪ ਪ੍ਰੋਗਰਾਮ, ਜਾਰਜੀਆ ਦੇ ਵਿੱਚ ਕਾਲਜ ਨੇ ਲਾਇਬ੍ਰੇਰੀ ਬਣਾਉਣੀ ਸੀ। ਸੋ ਇਦਾਂ ਦੇ ਜਿਹੜੇ ਪ੍ਰੋਜੈਕਟ ਸੀ 2 ਦਰਜਨ ਦੇ ਕਰੀਬ 에ਅਰਪੋਰਟ ਯੂਐਸ ਦੇ ਵਿੱਚ ਰੈਨੋਵੇਟ ਹੋਣੇ ਸੀ, ਟਰਮੀਨਲ ਉਹਨਾਂ ਦੇ ਰਨਵੇਜ਼, ਤੇ ਇਹ ਸਾਰੇ ਉਹਨਾਂ ਨੂੰ ਜਿਹੜੀ ਫੰਡਿੰਗ ਇਸ ਨਵੇਂ ਸਟਾਪ ਬਿੱਲ ਦੇ ਵਿੱਚ ਨਹੀਂ ਹੈਗੀ। ਸੋ ਆਈ ਡੋਨਟ ਨੋ ਕਿਉਂਕਿ ਜੋ ਡੈਮੋਕ੍ਰੇਟ ਕਾਂਗਰਸਮੈਨ ਆ ਉਹ ਕਿਉਂ ਨਹੀਂ ਵਿਰੋਧ ਕਰ ਰਿਹਾ ਜਾਂ ਕਿਉਂ ਨਹੀਂ ਅਮੈਂਡ ਕਰ ਰਿਹਾ ਵੀ ਹਾਂ ਭਾਈ ਆਹ ਚੀਜ਼ਾਂ ਵੀ ਵਿੱਚ ਐਡ ਕਰੋ। ਪਰ ਜੇ ਹਿਸਾਬ ਦੇ ਗੱਲ ਨਹੀਂ ਨਾ ਕਰ ਰਹੇ ਉਹ ਹੁਣ ਉਹ ਰੋਈ ਤੇ ਜਾਂਦੇ ਆ, ਉਹ ਆਪਣੇ ਮੋਢਿਆਂ ਤੇ ਹੁਣ ਇਹ ਭਾਰ ਨਹੀਂ ਲੈਣਾ ਚਾਹੁੰਦੇ ਵੀ ਸਾਡੇ ਕਰਕੇ ਜਿਹੜੀ ਗਵਰਨਮੈਂਟ ਆ ਸ਼ਟਡਾਊਨ ਹੋਈ ਆ। ਉਸ ਡਰ ਤੋਂ ਟਰੰਪ ਹੁਣਾਂ ਨੇ ਡਰਾ ਕੇ ਰੱਖੇ ਇੱਕ ਹਿਸਾਬ ਦੇ ਨਾਲ ਵੀ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਅਜੇ ਬੰਦ ਨਹੀਂ ਹੋਣੀ, ਅੱਜ ਲਾਸਟ ਦਿਨ ਆ ਵੈਸੇ ਇਸ ਚੀਜ਼ ਦੇ ਵਿੱਚ। ਜੇ ਫੰਡਿੰਗ ਜਿਹੜੀ ਉਹ ਨਹੀਂ ਹੁੰਦੀ ਤਾਂ ਉਹਨਾਂ ਨੇ ਨੈਗੋਸ਼ੀਏਟ ਨਹੀਂ ਕੀਤੀ ਰਿਪਬਲਿਕਨਸ ਨੇ ਬਿਲਕੁਲ ਵੀ। ਉਹਨਾਂ ਦੀ ਆਪਣੀ ਮੈਜੋਰਟੀ ਆ ਦੋਨਾਂ ਸਦਨਾਂ 'ਚ, ਰਾਸ਼ਟਰਪਤੀ ਉਹਨਾਂ ਦਾ ਆਪਣਾ ਹੈ, ਉਹ ਆਪਣੀ ਮਰਜ਼ੀ ਕਰ ਰਹੇ ਆ। ਤੇ ਡੈਮੋਕ੍ਰੇਟ ਇਸ ਗੱਲ ਤੋਂ ਡਰੇ ਆ ਵੀ ਕਿਤੇ ਦੋਸ਼ ਸਾਡੇ ਤੇ ਨਾ ਲੱਗ ਜੇ ਵੀ ਸਰਕਾਰ ਜਿਹੜੀ ਉਹ ਸਾਡੇ ਕਰਕੇ ਬੰਦ ਹੋਈ ਆ, ਕਿਉਂਕਿ ਆਲਰੇਡੀ ਉਹਨਾਂ ਦੇ ਉਲਟ ਇਹ ਜਿਹੜਾ ਪ੍ਰਚਾਰ ਆ ਉਹ ਸ਼ੁਰੂ ਕਰ ਦਿੱਤਾ ਗਿਆ ਸੀ ਰਿਪਬਲਿਕਨਸ ਦੇ ਦੁਆਰਾ। ਚੱਕ ਸ਼ੂਮਰ ਜਿੱਥੇ 2 ਦਿਨ ਪਹਿਲਾਂ ਕਹਿੰਦੇ ਸੀਗੇ ਵੀ ਅਸੀਂ ਇਸ ਬਿੱਲ ਦਾ ਕਿਸੇ ਵੀ ਤਰੀਕੇ ਦੇ ਨਾਲ ਸਾਥ ਨਹੀਂ ਦੇਵਾਂਗੇ, ਤੇ ਕੱਲ ਦੇ ਇਹਨਾਂ ਦਾ ਵੀ ਜਿਹੜੇ ਸੁਰ ਆ ਉਹ ਟੋਟਲੀ ਬਦਲ ਚੁੱਕੇ ਆ ਤੇ ਕਹਿੰਦੇ ਆ ਵੀ ਹੁਣ
ਜਿਹੜਾ ਇਹ ਗੱਲਬਾਤ ਆ ਵੀ ਡੈਮੋਕ੍ਰੇਟਸ ਜਿਹੜੇ ਸਪੈਂਡਿੰਗ ਬਿੱਲ ਆ ਇਸ ਦੇ ਵਿੱਚ ਜਿਹੜਾ ਉਹ ਸਾਥ ਦੇਣਗੇ। ਸੋ ਅੱਜ ਜਦੋਂ ਵੋਟ ਹੁੰਦੀ ਆ ਸੈਨੇਟ ਦੇ ਵਿੱਚ ਤਾਂ ਕਨਫਰਮ ਹੋ ਜਾਊਗਾ ਵੀ ਇਹ ਜਿਹੜਾ ਸਪੈਂਡਿੰਗ ਬਿੱਲ ਪਾਸ ਹੁੰਦਾ ਆ, ਫੇਲ ਹੁੰਦਾ ਆ, ਜਾਂ ਅੱਗੇ ਜਿਹੜੀ ਗਵਰਨਮੈਂਟ ਆ ਉਹ ਸ਼ਟਡਾਊਨ ਹੋਊਗੀ ਜਾਂ ਨਹੀਂ। ਬਹੁਤ ਸਾਰੇ ਆਪਾਂ ਬ੍ਰੇਕ ਤੋਂ ਪਹਿਲਾਂ 2 ਪੁਆਇੰਟ ਹੋਰ ਐਡ ਕਰਦਾ। ਬਹੁਤ ਸਾਰੇ ਜਿਹੜੇ ਪ੍ਰੋਜੈਕਟਸ ਆ ਜਿਹੜੇ ਕੱਟ ਹੋਣ ਜਾ ਰਹੇ ਆ ਇਸ ਸਪੈਂਡਿੰਗ ਬਿੱਲ ਦੇ ਵਿੱਚ, ਉਹ ਲੋਕਲ ਕਮਿਊਨਿਟੀ ਦੇ ਲਈ ਬਹੁਤ ਜ਼ਰੂਰੀ ਆ। ਇੱਕ ਰੋਬਰਟ ਗਾਰਸੀਆ ਜੋ ਕੈਲੀਫੋਰਨੀਆ ਦੇ ਕਾਂਗਰਸਮੈਨ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਮੇਰੇ ਏਰੀਏ ਦੇ ਵਿੱਚ, ਮੇਰੇ ਡਿਸਟ੍ਰਿਕਟ 'ਚ $13.4 ਮਿਲੀਅਨ 14 ਪ੍ਰੋਜੈਕਟਸ ਨੂੰ ਮਿਲਣਾ ਸੀ, ਹੁਣ ਉਹ ਨਹੀਂ ਮਿਲਣਾ। ਇੱਦਾਂ ਹੀ ਕਹਿੰਦਾ ਬਹੁਤ ਸਾਰੇ ਰਿਪਬਲਿਕਨ ਕਾਂਗਰਸਮੈਨ ਦੇ ਏਰੀਏ ਦੇ ਪ੍ਰੋਜੈਕਟਸ ਆ ਜੋ ਲੋਕਲ ਲੈਵਲ ਤੇ ਆ, ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਵੀ, ਕਹਿੰਦਾ ਆਈ ਥਿੰਕ ਇਟਸ ਅ ਸ਼ੇਮ ਦੈਟ ਨਨ ਆਫ them are standing up for their communities, none of them are saying anything about these projects। ਸੋ ਉਹਨਾਂ ਨੂੰ ਆਪਣੇ ਜਿਹੜੇ ਕਨਸਟੀਚੁਐਂਟਸ ਆ ਉਹਨਾਂ ਦੇ ਲਈ ਵੀ ਜਿਹੜਾ ਲੜਨਾ ਚਾਹੀਦਾ ਹੈਗਾ। ਸੋ ਪਰ ਕੁਝ ਵੀ ਹੋਵੇ, ਜਿਸ ਹਿਸਾਬ ਦੇ ਨਾਲ ਈਵਨ ਚੱਕ ਸ਼ੂਮਰ ਉਹਨਾਂ ਨੇ ਤਾਂ ਜੋ ਰਿਪਬਲਿਕਨ ਕਾਂਗਰਸਮੈਨ ਆ ਉਹਨਾਂ ਨੂੰ ਬਸਟਰਡ ਸ਼ਬਦ ਵੀ ਵਰਤਿਆ ਸੀ ਇੱਕ ਟਾਈਮ ਦੇ ਉੱਤੇ ਕੱਲ ਇੰਟਰਵਿਊ ਦੇ ਦੌਰਾਨ। ਪਰ ਜੋ ਕੁਝ ਲੱਗ ਰਿਹਾ ਆ ਵੀ ਇਹ ਜਿਹੜਾ ਸਟਾਪ ਗੇਟ ਬਿੱਲ ਆ ਇਹਦੇ ਉੱਤੇ ਅੱਜ ਵੋਟ ਹੋਣ ਜਾ ਰਹੀ ਆ ਤੇ ਡੈਮੋਕ੍ਰੇਟਸ ਇਸ ਨੂੰ ਸਟਾਪ ਨਹੀਂ ਕਰਨਗੇ ਤੇ ਇਹ ਬਿੱਲ ਜਿਹੜਾ ਆ ਪਾਸ ਹੋ ਜਾਊਗਾ। ਸੋ ਗਵਰਨਮੈਂਟ ਸ਼ਟ ਡਾਊਨ ਨਹੀਂ ਹੋਊਗੀ। ਜੀ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਜਿਹੜੀ ਹੋਰ ਚਰਚਾਵਾਂ ਜਿਹੜੀਆਂ ਉਹ ਕਰਦੇ ਆ। ਸਟਾਕਸ ਦਾ ਕੀ ਜਿਹੜਾ ਉਹ ਹਾਲ ਚੱਲ ਰਿਹਾ, ਕੋਈ ਵਾਪਸੀ ਹੋ ਰਹੀ ਆ ਜਾਂ ਕੀ ਜਿਹੜਾ ਓਵਰਆਲ ਬਣਿਆ ਪਿਆ ਆ, ਉਸ ਦੇ ਬਾਰੇ ਜਿਹੜੀ ਚਰਚਾ ਤੇ ਹੋਰ ਇੰਪੋਰਟੈਂਟ ਖਬਰਾਂ ਤੇ ਮਾਰਾਂਗੇ ਆਪਾਂ ਝਾਤ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੁੜੇ ਹੋਏ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਆਪਣੇ ਨਾਲ ਕੁਝ ਹੀ ਮਿੰਟਾਂ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ ਜੀ ਦੇ ਨਾਲ। ਉਹ ਵੀ ਆਪਣੇ ਨਾਲ ਜਿਹੜੇ ਜੁੜਨਗੇ, ਇੱਕ ਦੋ ਖਬਰਾਂ ਜਿਹੜੀਆਂ ਕਰਕੇ ਤੇ ਫਿਰ ਆਪਾਂ ਉਹਨਾਂ ਦੇ ਨਾਲ ਕਰਦੇ ਹਾਂ ਚਰਚਾ। ਯੂਐਸ ਦੀ ਸਟਾਕ ਦੇ ਵਿੱਚ ਪਿਛਲੇ 3 ਵੀਕਾਂ 'ਚ ਸਟਾਕ ਮਾਰਕੀਟ $5 ਟ੍ਰਿਲੀਅਨ ਜਿਹੜੇ ਆ ਉਹ ਖੂਹ ਖਾਤੇ ਪੈ ਗਏ ਆ। ਸੋ 10% ਡਿਕਲਾਈਨ ਕਹਿੰਦੇ ਆ ਇਹ ਪਿਛਲੇ 3 ਵੀਕ ਦੇ ਵਿੱਚ ਹੋਇਆ। ਅੱਜ ਹੁਣ ਜਦੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਤਾਂ ਅੱਜ ਥੋੜੀ ਜਿਹੀ ਇਸ ਦੀ ਵਾਪਸੀ ਦੀ ਜਿਹੜੀ ਕਿਰਨ ਆ ਉਹ ਜਾਗੀ ਆ ਤੇ 572 ਪੁਆਇੰਟ ਡਾਓ ਜੋਨ ਉਹ ਵਾਪਸ ਆਇਆ ਆ। S&P ਵੀ 100 ਪੁਆਇੰਟ ਉੱਤੇ ਆਇਆ ਤੇ ਨੈਸਡੈਕ ਵੀ 400 ਪੁਆਇੰਟ ਉੱਤੇ ਚੱਲ ਰਿਹਾ ਜਦੋਂ ਆਪਾਂ ਹੁਣ ਤੁਹਾਡੇ ਨਾਲ ਇੱਥੇ 9:45 ਵਜੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਗੱਲ ਕਰ ਰਹੇ ਹੈਗੇ ਆ। ਪਰ ਕਹਿੰਦੇ ਵੀ ਪਿਛਲੇ 3 ਹਫ਼ਤਿਆਂ ਦੇ ਵਿੱਚ ਮਾਰਕੀਟ ਵੈਲਿਊ ਜਿਹੜੀ ਕਿ 19 ਫਰਵਰੀ ਨੂੰ ਆਪਣੀ ਪੀਕ ਦੇ ਉੱਤੇ ਸੀਗੀ 52.06 ਟ੍ਰਿਲੀਅਨ ਦੇ ਉੱਤੇ, ਇਹ ਕੱਲ ਤੱਕ ਡਿਕਲਾਈਨ ਹੁੰਦੀ 46.78 ਟ੍ਰਿਲੀਅਨ ਦੇ ਉੱਤੇ ਆ ਚੁੱਕੀ ਸੀ। ਸੋ ਕੁੱਲ ਜਿਹੜੀ ਆ 5 ਟ੍ਰਿਲੀਅਨ $5.25 ਟ੍ਰਿਲੀਅਨ ਦਾ ਲਾਸ 3 ਹਫ਼ਤਿਆਂ ਦੇ ਵਿੱਚ ਜਿਹੜਾ ਉਹ ਹੋਇਆ ਸੀਗਾ। ਇਹ ਉਸ ਟਾਈਮ ਦੇ ਉੱਤੇ ਡਿਕਲਾਈਨ ਆਇਆ ਹਰਜੋਤ ਸਿੰਘ ਜੀ ਵੀ ਜਦੋਂ ਰਾਸ਼ਟਰਪਤੀ ਟਰੰਪ ਹੋਣਾ ਦੀ ਜਿਹੜੀ ਟੈਰਿਫ ਵਾਰ, ਟ੍ਰੇਡ ਵਾਰ ਉਹ ਆਪਣੀ ਪਕੜ ਜਿਹੜੀ ਆ ਉਹ ਦਿਖਾ ਰਹੀ ਸੀ। ਕਹਿੰਦੇ ਵੀ ਕੰਜ਼ਿਊਮਰ ਸੈਂਟੀਮੈਂਟ ਲਗਾਤਾਰ ਘਟਿਆ, ਇਕਨੋਮਿਕ ਗਰੋਥ ਜਿਹੜੀ ਉਹ ਘਟੀ ਆ ਤੇ ਵਾਲਮਾਰਟ ਵਰਗੇ ਰੀਟੇਲਰਸ ਨੂੰ ਵੀ ਬਹੁਤ ਇਸ ਦੇ ਵਿੱਚ ਨੁਕਸਾਨ ਝੱਲਣਾ ਪਿਆ ਵੀ ਡਿਮਾਂਡ ਜਿਹੜੀ ਉਹ ਇੱਕਦਮ ਹੀ ਘੱਟ ਜਿਹੜੀ ਹੋ ਗਈ ਸੀ। ਸੋ ਰਿਸੈਸ਼ਨ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਸੀਗੀਆਂ। ਟਰੰਪ ਹੁਣਾਂ ਨੇ ਵੀ ਕਹਿ ਦਿੱਤਾ ਸੀਗਾ ਵੀ ਰਿਸੈਸ਼ਨ ਨੂੰ ਉਹ ਰੂਲ ਆਊਟ ਨਹੀਂ ਕਰ ਸਕਦੇ। ਕਾਮਰਸ ਸਕੱਤਰ ਆ ਉਹਨਾਂ ਨੇ ਕਿਹਾ ਵੀ ਅਸੀਂ ਟਰੰਪ ਹੁਣਾਂ ਦੀ ਇਸ ਟ੍ਰੇਡ ਵਾਰ, ਟੈਰਿਫ ਵਾਰ ਦੇ ਨਾਲ ਆ ਪੂਰੀ ਤਰ੍ਹਾਂ ਵੀ ਇਹ ਜਿਹੜੀ ਹੁਣ ਚਾਹੇ ਥੋੜਾ ਖਿਆਈ ਦਾ ਸਮਾਂ ਆ ਰਿਹਾ ਆ, ਇਹ ਆਪਾਂ ਨੂੰ ਜਿਹੜਾ ਹੁਣ ਸਹਿਣਾ ਪੈਣਾ ਹੈਗਾ ਆ। ਸੋ ਕੁੱਲ ਮਿਲਾ ਕੇ 3 ਵੀਕ ਦੇ ਵਿੱਚ $5 ਟ੍ਰਿਲੀਅਨ ਯੂਐਸ ਦੀ ਜਿਹੜੀ ਸਟਾਕ ਮਾਰਕੀਟ ਆ ਉਹ ਲੂਜ਼ ਕਰ ਚੁੱਕੀ ਆ। ਟਰੰਪ ਬੰਪ ਜਿਹੜਾ ਆ ਉਹ ਕੰਜ਼ਿਊਮਰ ਸੈਂਟੀਮੈਂਟ 'ਚ ਹੁਣ ਟਰੰਪ ਸਲੰਪ ਆ, ਇਹ ਅੱਜ CNN ਰਿਪੋਰਟ ਕਰ ਰਿਹਾ ਹੈਗਾ। ਕਹਿੰਦੇ ਵੀ ਮਿਸ਼ੀਗਨ ਯੂਨੀਵਰਸਿਟੀ ਆਫ ਮਿਸ਼ੀਗਨ ਦਾ ਜਿਹੜਾ ਲੇਟੈਸਟ ਕੰਜ਼ਿਊਮਰ ਸਰਵੇ ਆਇਆ ਆ ਉਹਦੇ ਮੁਤਾਬਕ ਕੰਜ਼ਿਊਮਰ ਦਾ ਜਿਹੜਾ ਸੈਂਟੀਮੈਂਟ ਹੈ 11% ਘਟਿਆ ਹੈਗਾ। ਸੋ ਕਾਫੀ ਜ਼ਿਆਦਾ ਘਟਿਆ ਆ। ਸੋ ਇਹਦਾ ਅਸਰ ਬਹੁਤ ਜ਼ਿਆਦਾ ਪੈਣ ਜਾ ਰਿਹਾ ਟੈਰਿਫ ਨੂੰ ਲੈ ਕੇ ਜੋ ਮੈਕਸੀਕੋ ਕੈਨੇਡਾ ਦੇ ਉੱਤੇ ਲਾਏ ਗਏ ਹੈਗੇ ਆ, ਵਾਰ ਨੂੰ ਲੈ ਕੇ ਜਿਹੜੀ ਸਿਚੁਏਸ਼ਨ ਕਾਫੀ ਬੈਡ ਆ ਸਟਾਕ ਮਾਰਕੀਟ ਦੀ, ਤੁਸੀਂ ਦੱਸੇ ਚੁੱਕੇ ਹੈਗੇ ਆ। ਸੋ ਰਿਸੈਸ਼ਨ ਵੱਲ ਨੂੰ ਆਪਾਂ ਹੋ ਸਕਦਾ ਜਾ ਰਹੇ ਆ। ਆਪਾਂ ਰਾਜਕਰਮਵੀਰ ਸਿੰਘ, ਨਿਰਮਲ ਮਾਨ ਹੋਣਾ ਨਾਲ ਇਸ ਪੁਆਇੰਟ ਤੇ ਗੱਲਬਾਤ ਕਰਕੇ ਫਿਰ ਇਮੀਗ੍ਰੇਸ਼ਨ ਨਾਲ ਰਿਲੇਟਡ ਕਾਫੀ ਇੰਪੋਰਟੈਂਟ ਖਬਰਾਂ ਆ, ਰੋਜ਼ ਕਾਲਾਂ ਬਹੁਤ ਆ ਰਹੀਆਂ ਵੀ ਇੱਥੋਂ ਚੱਕ ਲੈ ਇੱਥੋਂ ਚੱਕ ਲੈ, ਉਹ ਜ਼ਰੂਰ ਆਪਾਂ ਸਾਂਝੀਆਂ ਕਰਾਂਗੇ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਆ ਨਿਰਮਲ ਮਾਨ ਜੀ ਨੂੰ, ਉਹ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ। ਹਾਂਜੀ ਨਿਰਮਲ ਸਿੰਘ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਥੈਂਕ ਯੂ ਵੈਰੀ ਮਚ ਰਾਜ। ਸਤਿ ਸ਼੍ਰੀ ਅਕਾਲ ਹਰਜੋਤ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਨਿਰਮਲ ਮਾਨ ਜੀ, ਜਦੋਂ ਹੁਣ ਇਕਨੋਮੀ ਦੇ ਵਿੱਚ ਇਦਾਂ ਦੀ ਸਿਚੁਏਸ਼ਨ, ਇਦਾਂ ਦੀਆਂ ਨਿਊਜ਼ ਜਿਹੜੀਆਂ ਆਉਂਦੀਆਂ ਆ ਉਹ ਸਿੱਧਾ ਹੀ ਜਿਹੜਾ ਅਸਰ ਆਬਵੀਅਸਲੀ ਆਮ ਲੋਕਾਂ ਦੇ ਉੱਤੇ ਵੀ ਪੈਂਦਾ ਆ। ਅਮਰੀਕਾ ਕਰਜ਼ਿਆਂ ਦਾ ਮੁਲਕ ਆ, ਇੱਥੇ ਹਰ ਇੱਕ ਚੀਜ਼ ਕਰਜ਼ਿਆਂ ਦੇ ਨਾਲ ਜਿਹੜੀ ਉਹ ਚੱਲਦੀ ਆ। ਤੇ ਜਦੋਂ ਇਦਾਂ ਹੁੰਦਾ ਆ, ਜਿਹੜਾ ਇਹ ਹੁਣ ਸਲੰਪ ਵੀ ਆਇਆ, ਕਈਆਂ ਦਾ 401k ਡੁੱਬਿਆ ਆ, ਕਈਆਂ ਦੀਆਂ ਜਿਹੜੀਆਂ ਇਨਵੈਸਟਮੈਂਟ ਸੀਗੀਆਂ ਉਹਦੇ ਵਿੱਚ ਡਾਊਨ ਜਿਹੜਾ ਉਹ ਕੰਮ ਗਿਆ ਆ, ਤੇ ਇਹਦੇ ਨਾਲ ਲੋਕਾਂ ਦੇ ਉੱਤੇ ਦਬਾਅ ਜਿਹੜਾ ਵੱਧ ਜਾਂਦਾ ਹੈ। ਬਿਲਕੁਲ ਬਿਲਕੁਲ ਰਾਜ ਜੀ, ਆਪਾਂ ਇਹਨਾਂ ਬਾਰੇ ਕਾਫੀ, ਮੈਂ ਤੇ ਆਲਮੋਸਟ ਪਿਛਲੇ ਲਾਸਟ ਈਅਰ ਤੋਂ ਇਹਦੇ ਬਾਰੇ ਗੱਲ ਕਰ ਰਿਹਾ ਹਾਂ ਬੜੀ ਡਿਟੇਲ ਦੇ ਵਿੱਚ ਕਿ ਜਿਹੜੀ ਜਦੋਂ ਵੀ ਆਪਾਂ ਟੈਰਿਫ ਦੀ ਗੱਲ ਕਰਦੇ ਹਾਂ, ਟੈਰਿਫ ਨੂੰ ਆਪਾਂ ਭਾਵੇਂ ਨਾ ਟੈਰਿਫ ਦੇ ਦਿੱਤਾ ਹੋਇਆ ਪਰ ਇਟਸ ਅ ਫਾਰਮ ਆਫ ਅ ਟੈਕਸ। ਇਹ ਟੈਕਸ ਹੀ ਹੈਗਾ ਜਿਹੜਾ ਸਿੱਧਾ ਤੋਂ ਸਿੱਧਾ ਅਮਰੀਕਨ ਕੰਜ਼ਿਊਮਰ ਦੇ ਉੱਤੇ ਹੀ ਪੈ ਰਿਹਾ।
ਔਰ ਉਹਦੇ ਬਾਅਦ ਜਿਹੜੀ ਹੁਣ ਡਿਪੂਟੇਸ਼ਨਸ ਹੋ ਰਹੀਆਂ, ਜਿੱਦਾਂ ਹੁਣ ਅਰਜੋਤ ਭਾਜੀ ਕਹਿ ਰਹੇ ਹਨ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਬੰਦੇ ਵੀ ਕੱਢਣੇ ਨੇ। ਸੋ ਓਵਰਆਲ ਜਿਹੜੀ ਇਨਫਲੇਸ਼ਨ ਹੈ, ਜਿਹੜੀ ਡਾਲਰ ਦੀ ਵੈਲਿਊ ਹੈ, ਉਨੀ ਆਉਣ ਵਾਲੇ ਟਾਈਮ 'ਚ ਰਹਿਣੀ ਨਹੀਂ ਜਿੰਨੀ ਅੱਗੇ ਹੈਗੀ ਸੀ। ਸੋ ਡਾਲਰ ਇਜ਼ ਨਾਟ ਗੋਇੰ ਟੂ ਗੋ ਦੈਟ ਫਾਰ। ਹਰ ਚੀਜ਼ਾਂ ਐਕਸਪੈਂਸਿਵ ਹੋ ਰਹੀਆਂ ਨੇ ਹਰ ਪਾਸੇ। ਅੱਜ ਕਿਸੇ ਵੀ ਪਾਸੇ ਤੁਸੀਂ ਗੱਲ ਕਰ ਲਓ, ਕਿਸੇ ਵੀ ਬਿਜ਼ਨਸ ਨੂੰ ਗੱਲ ਕਰ ਲਓ, ਹਰ ਬੰਦੇ ਨੂੰ ਪੁੱਛੋ ਕਿ ਬਿਜ਼ਨਸ ਕਿੱਦਾਂ ਚੱਲ ਰਿਹਾ, ਹਰ ਹੀ ਕਹਿੰਦਾ ਜੀ ਬਸ ਤੁਹਾਨੂੰ ਪਤਾ ਹੀ ਬਿਜ਼ਨਸ ਕਿੱਦਾਂ ਚੱਲ ਰਿਹਾ। ਸੋ ਐਵਰੀ ਬਿਜ਼ਨਸ ਇਜ਼ ਸਫਰਿੰਗ, ਭਾਵੇਂ ਰਿਟੇਲ ਹੈ, ਭਾਵੇਂ ਟਰੱਕਿੰਗ ਹੈ, ਭਾਵੇਂ ਕੋਈ ਬਿਜ਼ਨਸ ਵੀ ਹੈ। ਮੈਨੂੰ ਨਹੀਂ ਲੱਗਦਾ ਕੋਈ ਐਸਾ ਬਿਜ਼ਨਸ ਹੈ ਜਿਹੜਾ ਇਸ ਟਾਈਮ ਫਲਰਿਸ਼ ਕਰਦਾ ਪਿਆ। ਔਰ ਡੈਟ ਜਿਹੜਾ ਉਹ ਦਿਨੋਂ ਦਿਨ ਵੱਧਦਾ ਜਾ ਰਿਹਾ। ਹਿਸਟੋਰਿਕ 1.3 ਟ੍ਰਿਲੀਅਨ ਡੈਟ ਜਿਹੜਾ ਹਿਸਟੋਰਿਕ ਹਾਈ ਡੈਟ ਹੋ ਗਿਆ। ਆਲਮੋਸਟ ਓਵਰ 40% ਲੋਕ ਜਿਹੜੇ ਨੇ ਦੇ ਆਰ ਵਨ ਵੇ ਅਨਦਰ ਡਿਫਾਲਟਿੰਗ ਔਨ देयर ਕ੍ਰੈਡਿਟ ਕਾਰਡ। ਕੋਈ ਵੀ ਕਿਸੇ ਤਰ੍ਹਾਂ ਦੀ ਰੇ ਆਫ ਹੋਪ ਨਜ਼ਰ ਨਹੀਂ ਆਉਂਦੀ ਪਈ। ਜੇ ਰਿਸੈਸ਼ਨ ਦੀ ਗੱਲ, ਜਿੱਦਾਂ ਜੋ ਭਾਜੀ ਕਹਿ ਰਹੇ ਹਨ ਕਿ ਰਿਸੈਸ਼ਨ ਆਉਣ ਦੀ ਚਾਂਸਸ ਨੇ, ਤੇ ਅੱਗੇ ਮੈਂ ਫਿਰ ਵੀ ਗੱਲ ਕਰ ਰਿਹਾ ਭਾਜੀ ਨੇ ਕਿ ਰਿਸੈਸ਼ਨ ਤੇ ਚਲੋ ਜੇ ਆ ਜਾਏ, ਸਿਰਫ ਰਿਸੈਸ਼ਨ ਤੇ ਗੱਲ ਰਹਿ ਜਾਏ ਤੇ ਆਪਾਂ ਲੱਕੀ ਹੋਵਾਂਗੇ। ਡਿਪਰੈਸ਼ਨ ਆਉਣ ਦੇ ਵੀ ਗ੍ਰੇਟ ਡਿਪਰੈਸ਼ਨ ਜਿਹੜੀ 30s ਦੇ ਵਿੱਚ ਆਈ, ਜਦੋਂ ਲੋਕੀ ਕਹਿੰਦੇ ਨੇ ਕਿ ਸਾਨੂੰ ਰੋਟੀ ਦੇ ਦਿਓ, ਅਸੀਂ ਰੋਟੀ ਵਾਸਤੇ ਕੰਮ ਕਰਨ ਨੂੰ ਤਿਆਰ ਆ। ਦੇयर ਇਜ਼ ਅ ਗੁੱਡ ਪੋਸਿਬਿਲਿਟੀ ਕਿ ਉਹ ਵੀ ਆ ਸਕਦਾ ਜੋ ਹਾਲਾਤ ਇਸ ਟਾਈਮ ਹੋ ਚੁੱਕੇ। ਅੱਛਾ, ਇਸ ਦਰਮਿਆਨ ਹੁਣ ਫਿਰ ਜਿਹੜੀ ਹੁਣ ਸਰਵਿਸਿਜ਼ ਆ ਤੁਹਾਡੀਆਂ, ਜਿਹੜੀਆਂ ਡੈਟ ਕੰਸੋਲੀਡੇਟ ਦੀਆਂ, ਲੋਕਾਂ ਨੂੰ ਕੀ ਇਸ ਬਾਬਤ ਤੁਸੀਂ ਜਿਹੜਾ ਉਹ ਦੱਸਣਾ ਚਾਹੁੰਦੇ ਆ? ਕਦੋਂ ਤੁਹਾਨੂੰ ਜਿਹੜੀ ਉਹ ਕਾਲ ਕਰਨੀ ਚਾਹੀਦੀ ਆ? ਕਿਹੜੀ ਸਿਚੁਏਸ਼ਨ ਦੇ ਵਿੱਚ ਜਿਹੜੇ ਲੋਕ ਆ ਉਹ ਤੁਹਾਡੀਆਂ ਸਰਵਿਸਿਜ਼ ਦੀ ਜਿਹੜੀ ਉਹ ਹੈਲਪ ਲੈਣ, ਵੀ ਵੇਟ ਕਰਨੀ ਆ ਵੀ ਪਾਣੀ ਸਿਰੋਂ ਲੰਘ ਜਾਵੇ, ਜਾਂ ਜਦੋਂ ਆ ਗਿਆ ਆ ਕਹਿ ਲਓ ਵੀ ਛਾਤੀ ਤਾਈਂ ਆ ਗਿਆ ਵੀ ਫਿਰ ਬੰਦਾ ਕਾਲ ਕਰ ਲਵੇ? ਕਿਹੜੀ ਸਿਚੁਏਸ਼ਨ 'ਚ ਕਾਲ ਕਰਨ ਦੀ ਲੋੜ ਆ? ਬਿਲਕੁਲ, ਦੇਖੋ ਬੜੀ ਸਿੰਪਲ ਜਿਹਾ ਜਿਹੜਾ ਲਿਟਮਸ ਟੈਸਟ ਹੈਗਾ ਕਿ ਜਦੋਂ ਵੀ ਤੁਹਾਨੂੰ ਲੱਗਦਾ ਕਿ ਤੁਸੀਂ ਮਿਨੀਮਮ ਪੇਮੈਂਟ ਤੋਂ ਬਾਅਦ ਅਫੋਰਡ ਨਹੀਂ ਕਰ ਪਾ ਰਹੇ, ਔਰ ਐਗਜ਼ੈਕਟਲੀ ਇਹੀ ਕ੍ਰੈਡਿਟ ਕਾਰਡ ਕੰਪਨੀਆਂ ਚਾਹੁੰਦੀਆਂ ਨੇ ਕਿ ਤੁਸੀਂ ਮਿਨੀਮਮ ਪੇਮੈਂਟ ਪੇ ਕਰੋ ਔਰ ਜਿਹੜਾ ਰਿਮੇਨਿੰਗ ਡੈਟ ਹੈ ਤੁਹਾਡਾ ਉਹ ਤੇ 22% 27% ਇੰਟਰਸਟ ਰੇਟ ਪੇ ਕਰੋ। ਤਾਂ ਮਿਨੀਮਮ ਪੇਮੈਂਟ ਜੇ ਤੁਸੀਂ ਮੋਰ ਦੈਨ 1 ਮੰਥ, ਮੈਂ ਪਹਿਲਾਂ 3 ਮੰਥ ਦਾ ਟਾਈਮ ਰੱਖਿਆ ਹੋਇਆ ਸੀ, ਪਰ ਜੇ ਤੁਹਾਡੇ ਕੋਲ 2 ਜਾਂ 3 ਮਹੀਨੇ ਦੇ ਰਿਜ਼ਰਵਸ ਨਹੀਂ ਹੈਗੇ, ਐਗਜ਼ੈਕਟਲੀ ਜੇ ਆਪਾਂ ਕ੍ਰੈਡਿਟ ਕਾਰਡ ਨੂੰ, ਜੇ ਮੈਂ ਇਹਦੀ ਟਿਪ ਗੱਲ ਕਰਾਂ ਕਿ ਜੇ ਸਲਾਹ ਦਾਂਗੇ ਇਹੀ ਕਰਾਂਗੇ, ਕ੍ਰੈਡਿਟ ਕਾਰਡ ਨੂੰ ਹਮੇਸ਼ਾ ਆਪਾਂ ਕਨਵੀਨੀਅੰਸਲੀ ਯੂਜ਼ ਕਰੀਏ ਕਿ ਆਪਾਂ ਨੂੰ ਹਮੇਸ਼ਾ ਕੈਸ਼ ਨਾ ਕੈਰੀ ਕਰਨਾ ਪਏ, ਔਰ ਹਰ ਮਹੀਨੇ ਜਿੰਨੇ ਆਪਾਂ ਯੂਜ਼ ਕਰਦੇ ਉਹਨੂੰ ਪੇ ਆਫ ਕਰ ਦਈਏ। ਔਰ ਜੇ ਸਾਡੀ ਸਿਚੁਏਸ਼ਨ ਇਹ ਆ ਗਈ ਕਿ ਅਸੀਂ ਪੇ ਆਫ ਨਹੀਂ ਕਰ ਪਾ ਰਹੇ, ਹਰ ਮਹੀਨੇ ਉਹਨੂੰ ਆਪਾਂ ਡੈਟ ਨੂੰ ਗਾਂਹ ਦੀ ਗਾਂਹ ਪੁਸ਼ ਕਰਦੇ ਜਾ ਰਹੇ ਹਾਂ, ਤੇ ਉਹਦੇ ਵਾਸਤੇ ਤੁਸੀਂ ਕਾਲ ਕਰ ਲਓ। ਜਿਹੜਾ ਵੀ ਸਾਡਾ ਸਟਾਫ ਹੈਗਾ, ਵੀ ਆਰ ਵਨ ਆਫ ਦਾ ਓਲਡੈਸਟ ਕੰਪਨੀ ਇਸ ਮਾਰਕੀਟ ਦੇ ਵਿੱਚ, ਸਟਿਲ ਟਾਪ 10 ਕੰਪਨੀਜ਼ ਈਵਨ ਇਨ ਦ ਮੇਨ ਸਟ੍ਰੀਮ, ਔਰ ਅਸੀਂ ਇੱਕ ਨਿੱਕਾ ਪੈਸਾ ਨਹੀਂ ਲੈਂਦੇ ਤੁਹਾਡਾ, ਜਿੰਨਾ ਤੁਹਾਡਾ ਕਰਜ਼ਾ ਮਾਫ ਨਹੀਂ ਹੋ ਜਾਂਦਾ। ਸੋ ਸਲਾਹ ਕਰਨ ਦਾ ਉਹਦੇ ਜਿਹੜੀ ਆਪਸ਼ਨਸ ਨੇ, ਚਾਹੇ ਬੈਂਕਰਪਸੀ ਹੈ, ਸੈਟਲਮੈਂਟ ਹੈ, ਕੰਸੋਲੀਡੇਸ਼ਨ ਹੈ, ਜਾਂ ਡੈਟ ਰੀਸਟਰਕਚਰ ਹੈ, ਜੋ ਵੀ ਕਰਨਾ ਉਹਦੀ ਜਿੰਨੀਆਂ ਵੀ ਆਪਸ਼ਨਸ ਹੈਗੀਆਂ ਨਾ ਤੁਹਾਡੇ ਨਾਲ ਅਸੀਂ ਰਿਵਿਊ ਕਰ ਸਕਦੇ ਹਾਂ। ਸੋ ਆਈ ਥਿੰਕ ਜਦੋਂ ਤੁਸੀਂ ਮਿਨੀਮਮ ਪੇਮੈਂਟ ਤੇ ਆ ਜਾਂਦੇ ਹੋ, ਇੱਕ ਵਾਰੀ ਕਾਲ ਕਰ ਲਓ ਔਰ ਜਿਹੜੀ ਆਪਸ਼ਨਸ ਨੇ ਆਪਣੀਆਂ ਉਹਨੂੰ ਥੋੜਾ ਅੰਡਰਸਟੈਂਡ ਕਰ ਲਓ। ਜੀ ਜੀ ਬਿਲਕੁਲ, ਤੇ ਨੰਬਰ ਜਿਹੜਾ ਉਹ ਸ਼ੇਅਰ ਕਰ ਲਿਓ ਨਿਰਮਲ ਜੀ। ਜੀ ਬਿਲਕੁਲ, ਸੋ ਨੰਬਰ ਹੈ ਜੀ ਸਾਡਾ 888 9914, ਐਂਡ ਜਿਹੜਾ ਵੀ ਕਾਲ ਕਰਦਾ ਆਪਣਾ, ਤੁਹਾਡੀ ਪ੍ਰਾਈਵੇਸੀ ਜਿਹੜੀ ਉਹ 100% ਤੁਹਾਡੀ ਗਰੰਟੀਡ ਹੈ। ਤੁਹਾਡੀ ਕੋਈ ਵੀ ਇਨਫੋਰਮੇਸ਼ਨ ਜਿਹੜੀ ਆ ਟੋਟਲ ਸਿਕਿਉਰ ਰਹੇਗੀ, ਐਂਡ ਯੂ ਕੈਨ ਸੇਵ ਅਪ ਟੂ 60%, ਔਰ ਬਾਕੀ ਰਹਿੰਦੇ 40% ਦੀਆਂ ਤੁਸੀਂ ਆਸਾਨ ਕਿਸ਼ਤਾਂ ਬਣਾ ਸਕਦੇ ਹੋ, ਐਨੀਵੇਅਰ ਬਿਟਵੀਨ 6 months to 4 years। So it is much better option than bankruptcy because ਤੁਹਾਡੇ ਕ੍ਰੈਡਿਟ ਤੇ ਕੋਈ ਇੰਪੈਕਟ ਨਹੀਂ ਪੈਂਦਾ, ਔਰ ਚਾਹੇ ਇਕਨੋਮੀ ਬੈਟਰ ਹੋਏ ਜਾਂ ਖਰਾਬ ਹੋਏ, ਜੇ ਆਪਣੇ ਤੇ ਕਰਜ਼ਾ ਨਹੀਂ ਹੈਗਾ, this is going to help us in long run। ਠੀਕ ਹੈ, ਤੇ ਇਹਦੇ ਲਈ ਨਿਰਮਲ ਜੀ ਦੇ ਨਾਲ ਬਿਲਕੁਲ ਤੁਸੀਂ ਇਹਨਾਂ ਦੇ ਆਫਿਸ 'ਤੇ ਜਿਹੜਾ ਕੰਟੈਕਟ ਕਰੋ 8888889914 ਦੇ ਉੱਤੇ। ਇਹਦੇ ਲਈ ਕੋਈ ਕੁਆਲੀਫਾਈਂਗ ਥਿੰਗ ਵੀ ਹੁੰਦੀ ਆ, ਜਾਂ ਕੋਈ ਵੀ ਜਾਣਾ ਕੁਆਲੀਫਾਈ ਕਰ ਸਕਦਾ? ਤੁਸੀਂ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਦੇਖਣੀਆਂ ਹੁੰਦੀਆਂ ਆ ਜੇ ਕਿਸੇ ਨੂੰ ਐਜ਼ ਏ ਕਲਾਇੰਟ ਜਿਹੜਾ ਉਹ ਲੈਣਾ ਹੈ? ਸੋ ਜਨਰਲੀ ਜਿਹੜੀ ਇਹ ਹਾਰਡਸ਼ਿਪ ਹੈ ਰਾਜ, ਉਹ ਦੇਖੀ ਦੀ ਹੈ ਕਿ ਜਿਹੜੀ ਹਾਰਡਸ਼ਿਪ ਹੈ, ਦੈਟ ਸ਼ੁੱਡ ਬੀ ਅ ਜੈਨੂਇਨ ਹਾਰਡਸ਼ਿਪ। ਇਹ ਨਹੀਂ ਕਿ ਬੰਦੇ ਨੇ ਪੈਸੇ ਲੈ ਕੇ ਤੇ ਐਵੇਂ ਵੀ ਜੀ ਨਹੀਂ ਕਰਦਾ ਵਾਪਸ ਦੇਣ ਨੂੰ। ਜੀ ਜੀ ਬਿਲਕੁਲ ਬਿਲਕੁਲ। ਸੋ ਬਟ ਔਨ ਐਵਰੇਜ ਕੀ ਹੁੰਦਾ ਕਿ ਕਈ ਵਾਰ, ਮੋਸਟ ਆਫ ਦ ਟਾਈਮ ਸਾਨੂੰ ਵੀ ਨਹੀਂ ਪਤਾ ਹੁੰਦਾ ਕਿ ਦੇਰ ਆਰ ਮਲਟੀਪਲ ਆਪਸ਼ਨ ਜਿਹਦੇ ਵਿੱਚ ਉਹ ਕੁਆਲੀਫਾਈ ਕਰ ਸਕਦੇ ਨੇ। ਸੋ ਜੇ ਕੁਆਲੀਫਾਈ ਕਰਦੇ ਨੇ ਤਾਂ ਹੀ ਆਪਾਂ ਨੂੰ ਇਨਰੋਲ ਕਰਦੇ ਹਾਂ, ਬਿਕੋਜ਼ ਜਿੱਦਾਂ ਮੈਂ ਕਿਹਾ ਕਿ ਅਸੀਂ ਇੱਕ ਨਿੱਕਾ ਪੈਸਾ ਨਹੀਂ ਚਾਰਜ ਕਰਦੇ ਜਿੰਨਾ ਚਿਰ ਤੁਹਾਡਾ ਡੈਟ ਸੈਟਲ ਨਹੀਂ ਹੋ ਜਾਂਦਾ। ਸੋ ਸਾਡਾ ਵੀ ਇੰਟਰਸਟ ਉਹਦੇ 'ਚ ਹੁੰਦਾ ਕਿ ਜਿਹੜਾ ਬੰਦਾ ਕੁਆਲੀਫਾਈ ਕਰੇ ਉਹਨੂੰ ਹੀ ਇਨਰੋਲ ਕਰ ਸਕਦੇ ਹਾਂ। ਸੋ ਜਿਹੜਾ ਕਾਲ ਕਰਦਾ, ਦੇ ਵਿਲ ਅੰਡਰਸਟੈਂਡ ਹਰ ਬੰਦਾ, ਇਟਸ ਨਾਟ ਦਿਸ ਡਸਨਟ ਫਿਟ ਐਵਰੀਵਨ। ਸੋ ਐਸੇ ਵੀ ਕੇਸਿਸ ਹੁੰਦੇ ਨੇ ਜਿਹਨਾਂ ਨੂੰ ਆਪਾਂ ਇਨਰੋਲ ਨਹੀਂ ਕਰਦੇ ਬਿਕੋਜ਼ ਉਹਨਾਂ ਦਾ ਸਿਨੈਰੀਓ ਜਿਹੜਾ ਵਰਦੀ ਨਹੀਂ ਹੁੰਦਾ, ਟਰਸਟ ਵਰਦੀ ਨਹੀਂ ਹੁੰਦਾ, ਜਿਹੜਾ ਰਿਜੈਕਸ਼ਨ ਬਾਅਦ ਚੱਲ ਜਾਂਦੀ ਹੈ। ਅੱਛਾ, ਇਹਦੇ ਵਿੱਚ ਜ਼ਿਆਦਾਤਰ ਜਿਹੜੇ ਲੋਕ ਆ, ਕਈਆਂ ਨੂੰ ਇਹ ਲੱਗਦਾ ਵੀ ਇਹ ਇਕੱਲਾ ਕਿਤੇ ਟਰੱਕਿੰਗ ਵਾਲਿਆਂ ਲਈ ਆ ਜਾਂ ਐਂਟਰਪ੍ਰੈਨਿਓਰ ਦੇ ਲਈ ਆ। ਜੇ ਕੋਈ W2 ਦੇ ਉੱਤੇ ਹੈਗਾ ਆ ਉਹ ਵੀ ਆ ਸਕਦੇ ਆ, ਜੇ ਕਿਸੇ ਦੀ ਜੌਬ ਚਲੇ ਜਾਂਦੀ ਆ
ਉਹ ਵੀ ਇਹੋ ਜਿਹੇ ਲੋਕ ਵੀ ਜਿਹੜੇ ਕੰਸਲਟੇਸ਼ਨ ਲੈ ਸਕਦੇ ਆ, ਉਹ ਵੀ ਤੁਹਾਡੇ ਕਲਾਇੰਟ ਹੋ ਸਕਦੇ ਆ? ਜੀ ਬਿਲਕੁਲ, ਐਨੀਵਨ ਜਿਹੜਾ ਬੰਦਾ ਵੀ ਜਿਹਦੇ ਉੱਤੇ ਚਾਹੇ ਪਰਸਨਲ ਕ੍ਰੈਡਿਟ ਕਾਰਡ ਦਾ ਡਾਟਾ, ਚਾਹੇ ਬਿਜ਼ਨਸ ਕ੍ਰੈਡਿਟ ਕਾਰਡ ਦਾ ਡਾਟਾ, ਜਾਂ ਕੋਈ ਉਹਦੇ ਵਿੱਚ ਕੋਈ ਵੀ ਅੱਜ ਬਹੁਤ ਵੱਡਾ ਸਾਨੂੰ ਕਾਲਸ ਆ ਰਹੀਆਂ ਨੇ। ਵੱਡਾ ਇਸ਼ੂ ਇਹ ਵੀ ਆ ਰਿਹਾ, ਗਵਰਨਮੈਂਟ EMPLOYEES ਜਿਹੜੇ ਨੇ ਉਹ ਲੇ ਆਫ ਹੋ ਰਹੇ ਨੇ, ਉਹਨਾਂ ਦੀ ਕਾਲਸ ਆ ਰਹੀਆਂ ਨੇ। ਹਸਪੀਟਲ ਦੇ ਵਿੱਚੋਂ ਖਾਸ ਕਰਕੇ ਜਿਹੜੇ ਵੀ ਹਸਪੀਟਲ ਤੋਂ ਕਾਫੀ ਐਸੀ ਨਰਸਿਸ ਨੇ ਜਿਨ੍ਹਾਂ ਨੇ ਆਪਣੀ ਜੌਬ ਲੂਜ਼ ਕਰ ਲਈ ਹੈ। ਈਵਨ ਜਿਹੜੀ ਟੈਕ ਇੰਡਸਟਰੀ ਚਾਹੇ ਆਪਾਂ ਤੁਸੀਂ ਜਿੰਨੇ ਵੀ ਫੈਂਗ ਕੰਪਨੀਆਂ ਹੈਗੀਆਂ ਨੇ, ਹਰ ਪਾਸੇ ਹੀ ਇਸ ਟਾਈਮ ਰਿਸੈਸ਼ਨ ਜਿਹੜੀ ਵੱਧ ਰਹੀ ਹੈ। ਤੇ ਕੋਈ ਵੀ ਬੰਦਾ ਜਿਹਦਾ ਕਿਸੇ ਤਰ੍ਹਾਂ ਦਾ ਕ੍ਰੈਡਿਟ ਕਾਰਡ ਜਾਂ ਕਿਸੇ ਤਰ੍ਹਾਂ ਦਾ ਵੀ ਅਨਸਿਕਿਉਰਡ ਡੈਟ ਹੈਗਾ, ਕ੍ਰੈਡਿਟ ਕਾਰਡ ਦਾ ਹੈਗਾ, ਤੁਹਾਡੀ ਕੋਈ ਅਪਾਰਟਮੈਂਟ ਦੀ ਲੀਜ਼ ਹੈ ਜਾਂ ਤੁਹਾਡੀ ਆਫਿਸ ਦੀ ਲੀਜ਼ ਹੈ, ਗੱਡੀ ਟੋਟਲ ਹੋ ਗਈ ਹੈ, ਰੀਪੋ ਹੋ ਗਈ ਹੈ, ਜਾਂ ਕੁਝ ਹੋਰ ਇਦਾਂ ਦਾ ਇਸ਼ੂ ਹੈਗਾ, ਮੈਡੀਕਲ ਬਿਲਸ ਨੇ, ਇਦਾਂ ਦਾ ਕੋਈ ਵੀ ਅਨਸਿਕਿਉਰਡ ਡਾਟਾ, ਇਰਰਿਸਪੈਕਟਿਵ ਤੁਹਾਡੀ ਜੌਬ, ਤੁਹਾਡਾ ਸਟੇਟਸ, ਤੁਹਾਡਾ ਕੀ ਹੈਗਾ, ਤੁਸੀਂ ਉਹ ਸਾਰਾ ਕਰ ਸਕਦੇ ਹੋ। ਐਂਡ ਇਟਸ ਮਚ ਬੈਟਰ ਆਪਸ਼ਨ ਦੈਨ ਬੈਂਕਰਪਸੀ। ਜਿਹੜੀ ਬੈਂਕਰਪਸੀ ਉਹਦੇ ਵਿੱਚ ਇਸ਼ੂ ਆ ਸਕਦੇ ਨੇ ਬਿਕੋਜ਼ ਇਟ ਸਟੇਜ਼ ਔਨ ਯਰ ਕ੍ਰੈਡਿਟ। ਸੈਟਲਮੈਂਟ ਡਜ਼ ਨਾਟ ਸ਼ੋ ਔਨ ਯਰ ਕ੍ਰੈਡਿਟ। ਇਹ ਸਿਰਫ ਤੁਸੀਂ ਪੈਸੇ ਕਿੰਨੇ ਦੇਣੇ ਹਨ ਤੇ ਕਿੰਨੇ ਦਿੱਤੇ ਨੇ ਇਹ ਵੀ ਨਹੀਂ ਸ਼ੋ ਕਰਦਾ। ਸੋ ਦਿਸ ਇਜ਼ ਦ ਮੋਸਟ ਸਿਕਿਉਰ ਆਪਸ਼ਨ ਜੇ ਤੁਸੀਂ ਕਿਸੇ ਇਮੀਗ੍ਰੇਸ਼ਨ ਦੇ ਪਰਸਪੈਕਟਿਵ ਨੂੰ ਦੇਖਦੇ ਹੋ। ਕਿੰਨੇ ਚਿਰ ਦੇ ਲਈ ਇਹ ਜਿਹੜਾ ਇੰਪੈਕਟ ਆ ਤੁਹਾਡੇ ਕ੍ਰੈਡਿਟ ਸਕੋਰ ਤੇ ਜਾਂ ਤੁਹਾਡੇ ਕ੍ਰੈਡਿਟ ਦੇ ਉੱਤੇ ਇਸ ਚੀਜ਼ ਦਾ ਰਹਿੰਦਾ ਹੈ? ਜਨਰਲੀ ਜਿੱਦਾਂ ਮੈਂ ਕਿਹਾ, ਐਨ ਐਵਰੇਜ 6 ਮਹੀਨੇ ਤੋਂ ਲੈ ਕੇ ਤੁਸੀਂ 4 ਸਾਲ ਦੀ ਪੇਮੈਂਟਸ ਬਣਾ ਸਕਦੇ ਹੋ। ਤਾਂ ਜਦੋਂ ਤੁਸੀਂ ਪੇਮੈਂਟਸ ਪੇ ਕਰਨੀ ਸ਼ੁਰੂ ਕੀਤੀ, ਤੁਹਾਡੀ ਲਾਸਟ ਪੇਮੈਂਟ ਜਦੋਂ ਤੁਸੀਂ ਪੇ ਕਰ ਦਿੰਦੇ ਹੋ, ਲੈਟਸ ਸੇ ਕਿ ਤੁਸੀਂ 6 ਮਹੀਨੇ ਦੀ ਪੇਮੈਂਟ ਬਣਾਈ ਹੈ ਐਂਡ ਯੂਰ ਲਾਸਟ ਪੇਮੈਂਟ ਜਿਹੜੀ ਗਈ ਹੈ, ਫੋਰ ਐਗਜ਼ਾਮਪਲ ਆਪਾਂ ਕਰਦੇ ਹਾਂ ਕਿ ਸਾਡੀ ਲਾਸਟ ਪੇਮੈਂਟ ਦਸੰਬਰ 'ਚ ਗਈ ਹੈ, ਸੋ ਉਹਦੇ ਦਸੰਬਰ ਤੋਂ ਲੈ ਕੇ ਤੁਸੀਂ ਅਗਲੀ ਜੂਨ ਜਾਂ ਜੁਲਾਈ ਤੱਕ ਮੈਕਸਿਮਮ ਕਰ ਲਓ 6 ਮਹੀਨਿਆਂ ਦੇ ਵਿੱਚ ਜਿਹੜਾ ਤੁਹਾਡਾ ਸਕੋਰ ਹੈ, ਜਿਹੜਾ ਅੱਜ ਹੈਗਾ ਉਹਨਾਂ ਹੀ ਉਸ ਤੋਂ ਬੈਟਰ ਹੋ ਜਾਏਗਾ। ਪਲੱਸ ਤੁਹਾਡੀ DTI, ਡੈਟ ਟੂ ਇਨਕਮ ਰੇਸ਼ੀਓ, ਬੈਟਰ ਹੋ ਜਾਏਗੀ ਬਿਕੋਜ਼ ਤੁਹਾਡਾ ਕੋਈ ਕਰਜ਼, ਤੁਸੀਂ ਕਿਸੇ ਦੇ ਕਰਜ਼ਦਾਰ ਨਹੀਂ ਹੈਗੇ। ਸੋ ਜਿਹੜੇ ਬਾਕੀ ਕ੍ਰੈਡਿਟਰਸ ਨੇ ਉਹ ਤੁਹਾਨੂੰ ਹੋਰ ਕਰਜ਼ਾ ਜਾਂ ਹੋਰ ਕ੍ਰੈਡਿਟ ਲਾਈਨ ਦੇਣ ਨੂੰ ਵਿਲਿੰਗ ਹੋ ਜਾਂਦੇ ਨੇ ਕਿ ਬਿਕੋਜ਼ ਤੁਹਾਡੇ ਉੱਤੇ ਤੁਹਾਡੀ ਜਿਹੜੀ ਕ੍ਰੈਡਿਟ ਲੈਣ ਦੀ ਤੇ ਉਹਨੂੰ ਪੇ ਕਰਨ ਦੀ ਜਿਹੜੀ ਹੈ ਸ਼ਮਤਾ ਉਹ ਵੱਧ ਜਾਂਦੀ ਹੈ। ਜੀ ਬਿਲਕੁਲ। ਸੋ ਨੰਬਰ ਇਹਨਾਂ ਦਾ ਨੋਟ ਕਰ ਲਓ, 8888889914। ਨਿਰਮਲ ਮਾਨ ਜੀ, ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਫਿਰ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਰਾਜ, ਥੈਂਕ ਯੂ ਜਗਤਾਰ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਸੋ ਅਗਲੀਆਂ ਆਪਾਂ ਕੁਝ ਇਮੀਗ੍ਰੇਸ਼ਨ ਨਾਲ ਰਿਲੇਟਡ ਰਾਜਕਨਵੀਰ ਸਿੰਘ ਜੀ ਖਬਰਾਂ ਸਾਂਝੀਆਂ ਕਰਦੇ ਜਾਈਏ। ਬਹੁਤ ਵਾਰ ਸਾਡੇ ਸਰੋਤੇ ਸੋਚਦੇ ਆ ਵੀ ਅਸੀਂ ਸ਼ਾਇਦ ਡਰਾ ਰਹੇ ਹਾਂ, ਪਰ ਸਿੰਪਲ ਲੈਂਗੁਏਜ ਆਪਾਂ ਦੱਸਣੀ ਚਾਹੁੰਦੇ ਹਾਂ। ਅਸੀਂ ਨਹੀਂ ਜੀ ਡਰਾਉਂਦੇ, ਤਾਂ ਪ੍ਰਸ਼ਾਸਨ ਡਰਾ ਰਿਹਾ, ਅਸੀਂ ਤਾਂ ਤੁਹਾਨੂੰ ਸਿਰਫ ਦੱਸ ਰਹੇ ਹਾਂ। ਨਹੀਂ, ਡਰਾ ਨਹੀਂ ਰਿਹਾ, ਵਾਪਰ ਰਿਹਾ ਆ, ਸ਼ਰੇਆਮ ਧੱਕਾ ਚੱਲ ਰਿਹਾ ਜੇ ਆਪਾਂ ਸਿੱਧੀ ਪੰਜਾਬੀ ਲੈਂਗੁਏਜ 'ਚ ਕਹਿਣਾ ਹੋਵੇ। ਸੋ ਅੱਜ ਟਰੰਪ ਹੁਣੀ ਬੋਲਣਗੇ ਜਸਟਿਸ ਡਿਪਾਰਟਮੈਂਟ ਦੇ ਵਿੱਚ 2 ਇਸ਼ੂਜ਼ ਦੇ ਉੱਤੇ। ਇੱਕ ਉਹਨਾਂ ਨੇ ਜਸਟਿਸ ਦੇ ਸੰਬੰਧ ਦੇ ਵਿੱਚ, ਤੇ ਦੂਸਰਾ ਜਿਹੜਾ ਆ ਇਮੀਗ੍ਰੇਸ਼ਨ ਦੇ, ਕ੍ਰਾਈਮ ਦੇ ਤੇ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ। ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਤਾਂ ਬਹੁਤ ਵਾਰ ਖਬਰਾਂ ਚੱਲ ਰਹੀਆਂ ਵੀ ਹੋ ਸਕਦਾ ਉਹ ਵਰਲਡ ਵਾਰ ਟਾਈਮ ਦੀ ਜਿਹੜੀ ਆ ਉਹ ਜਿਹੜਾ ਉਹ ਆਰਟੀਕਲ ਸੀ ਉਹਨੂੰ ਇਨਵੋਕ ਕਰ ਲੈਣ, ਕਿਸ ਤਰ੍ਹਾਂ ਲੋਕਾਂ ਨੂੰ ਡਿਪੋਰਟ ਕਰਨਾ, ਚਾਹੇ ਉਹ ਲੀਗਲ ਵੀ ਹੋਣ। ਵਿਦਆਊਟ ਹੀਅਰਿੰਗ ਇੱਕ ਜਿਹੜਾ ਕਾਨੂੰਨ ਹੈਗਾ ਵੀ ਵਿਦਆਊਟ ਹੀਅਰਿੰਗ ਕਿਸੇ ਨੂੰ ਵੀ ਡਿਪੋਰਟ ਕਰਨ ਵਾਲੇ, ਇੱਕ ਬਹੁਤ ਪੁਰਾਣਾ 1700 ਸੰਨ ਦਾ ਲਾਅ ਆ, ਉਹਨੂੰ ਇਨਵੋਕ ਕਰ ਸਕਦੇ ਆ। ਜੀ। ਸੋ ਕ੍ਰਾਈਮ ਦੇ ਉੱਤੇ ਸੋ ਅੱਜ ਕਾਫੀ ਸਾਲਾਂ ਬਾਅਦ ਉਹਨਾਂ ਨੇ ਜਸਟਿਸ ਡਿਪਾਰਟਮੈਂਟ 'ਚ ਬੋਲਣਾ। ਇਹਨਾਂ ਤੋਂ ਪਹਿਲਾਂ ਪ੍ਰੈਜ਼ੀਡੈਂਟ ਓਬਾਮਾ ਹੁਣੀ ਬੋਲੇ ਸੀ, ਉਹਨਾਂ ਤੋਂ ਪਹਿਲਾਂ ਜਾਰਜ ਬੁਸ਼ ਹੁਣੀ ਬੋਲੇ ਸੀਗੇ। ਸੋ 12 ਵਜੇ ਆਪਣਾ ਟਾਈਮ ਹੋਣਾ ਆ ਜੋ ਕੈਲੀਫੋਰਨੀਆ ਦਾ, ਤੇ ਈਸਟਰਨ ਟਾਈਮ ਹੋਣਾ 3 ਵਜੇ ਦੇ ਕਰੀਬ। ਦੂਸਰਾ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਅੱਜ ਫੇਰ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਛਾਪਾ ਮਾਰਿਆ ਤੇ 2 ਉਹਨਾਂ ਦੀਆਂ ਜਿਹੜੀਆਂ ਡੋਰਮ ਰੂਮਸ ਆ ਉੱਥੇ ਗਏ ਆ। ਲੱਕਲੀ ਕਿਸੇ ਨੂੰ ਅਰੈਸਟ ਨਹੀਂ ਕੀਤਾ। ਉਹ ਤੋਂ ਬਾਅਦ ਜੋ ਕੋਲੰਬੀਆ ਯੂਨੀਵਰਸਿਟੀ ਦੀ ਪ੍ਰੈਜ਼ੀਡੈਂਟ ਆ, ਇੰਟਰਨ ਪ੍ਰੈਜ਼ੀਡੈਂਟ ਕੈਟਰੀਨ ਆਰਮਸਟਰੋਂਗ, ਉਹਨਾਂ ਨੇ ਕਾਫੀ ਵਿਰੋਧ ਕੀਤਾ ਵੀ ਇਹ ਟੋਟਲੀ ਰੋਂਗ ਹੈਗਾ ਆ, ਵੀ ਇਹ ਚੀਜ਼ਾਂ ਨਹੀਂ ਵਾਪਰਨੀਆਂ ਚਾਹੀਦੀਆਂ। ਬਾਕੀ ਜਿਹੜੇ ਪੰਜਾਬੀ ਆ ਸਾਨੂੰ ਰੇਡੀਓ ਤੇ ਬਹੁਤ ਕਾਲ ਕਰਦੇ ਆ, ਸਵੇਰੇ ਵੀ ਕਾਲਸ ਆਈਆਂ ਸੀਆਂ ਵੀ ਹਾਈਵੇ 45 ਜਾਂ 90 ਜਾਂ 80 ਉਹਨੇ ਮੈਨੂੰ ਦੱਸਿਆ ਸੀ ਇੱਧਰ, ਕਹਿੰਦੇ ਵੀ ਉੱਥੇ ਟਰੱਕ ਡਰਾਈਵਰ ਆਪਣੇ ਮੁੰਡੇ ਸੀ, ਉਹਨਾਂ ਨੂੰ ਆਈਸ ਵਾਲੇ 2 ਚੱਕ ਕੇ ਲੈ ਗਏ। ਇਹ ਹੁਣ ਇਹ ਕਿਸੇ ਪੇਪਰ ਦੇ ਵਿੱਚ ਤਾਂ ਨਹੀਂ ਆਈਆਂ, ਆਪਣੇ ਸਰੋਤਿਆਂ ਨੇ ਕਾਲ ਕੀਤੀ ਸੀ। ਇਸੇ ਤਰ੍ਹਾਂ ਯੂਬਾ ਸਿਟੀ ਤੋਂ ਆਪਣਾ ਪੰਜਾਬੀ ਭਰਾ ਆ ਜਿਹਦਾ ਟਰੱਕਿੰਗ ਸਕੂਲ ਆ, ਉਹਨੇ ਦੱਸਿਆ ਵੀ ਮੇਰਾ ਇੱਕ ਸਟੂਡੈਂਟ ਸੀ, ਉਹਨੂੰ ਚੱਕ ਲਿਆ ਉਹਨਾਂ ਨੇ, ਤੇ ਹਜੇ ਮੇਰੀ ਉਹਦੇ ਨਾਲ ਗੱਲ ਨਹੀਂ ਹੋਈ ਵੀ ਉਹ ਇੰਡੀਆ ਵੀ ਪਹੁੰਚਾਤਾ ਉਹਨੇ। ਸੋ ਇਹ ਚੀਜ਼ਾਂ ਚੱਲ ਰਹੀਆਂ। ਹੁਣ ਮੈਂ ਤੁਹਾਨੂੰ ਦੱਸਦਾ ਵੀ ਕਿਸ ਤਰ੍ਹਾਂ ਵਾਪਰਿਆ। ਅੱਜ ਦੀ ਯਾਹੂ ਨਿਊਜ਼ ਖੋਲ ਕੇ ਦੇਖਿਓ ਵੀ ਕੈਨੇਡਾ ਦੀ ਇੱਕ ਬਹੁਤ ਹੀ ਮਸ਼ਹੂਰ ਬਿਜ਼ਨਸ ਵੂਮਨ ਆ, ਉਸ ਨੂੰ ਆਈਸ ਵਾਲਿਆਂ ਨੇ ਡਿਟੇਨ ਕੀਤਾ, ਉਹਦੇ ਚੇਨਸ ਵੀ ਲਾਈਆਂ, 3 ਦਿਨ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ, ਉਹਦਾ ਵੀਜ਼ਾ ਜਿਹੜਾ ਆ ਰਿਵੋਕ ਕਰ ਲਿਆ ਗਿਆ।
ਅੱਛਾ ਕੈਨੇਡੀਅਨ ਬਿਜ਼ਨਸ ਵੂਮਨ ਜੋ ਉਹ ਜਿਸ ਦਾ ਨਾਮ ਜਾਸਮੀਨ ਮੂਨੇ ਕਰਕੇ ਦੱਸਿਆ ਗਿਆ, 35 ਸਾਲਾਂ ਦੀ ਆ। ਹੋਲੀ ਵਾਟਰ ਹੈਲਥ ਡਰਿੰਕ ਬ੍ਰਾਂਡ ਜੋ ਆ ਉਹਦੀ ਕੋ-ਫਾਊਂਡਰ ਆ, ਤੇ ਉਹ ਮੈਕਸੀਕੋ ਤੋਂ ਐਂਟਰ ਕਰ ਰਹੀ ਸੀ। ਸੋ ਉਹਦੇ ਕੋਲ ਨਾਫਟਾ ਦੇ ਅੰਡਰ ਜਿਹੜਾ ਇੱਕ ਨਵਾਂ ਜਿਹੜਾ NAFTA TN ਵੀਜ਼ਾ ਸੀਗਾ, ਕਿਉਂਕਿ ਕੈਨੇਡਾ ਦੀ ਤਾਂ ਸਿਟੀਜ਼ਨ ਆ, ਉਹ ਕੈਨੇਡਾ ਦੀ ਬੋਰਨ ਆ, ਤੇ ਉਹ ਵੀਜ਼ਾ ਉਹਦਾ ਰਿਵੋਕ ਕਰ ਲਿਆ ਗਿਆ ਸੀ, ਤੇ ਉਸ ਨੂੰ ਜਿਹੜਾ ਸੈਂਡੀਗੋ ਵਾਲਾ ਬਾਰਡਰ ਆ ਉੱਥੇ ਅਰੈਸਟ ਕੀਤਾ, ਤੇ 3 ਦਿਨ ਜਿਹੜਾ ਆ ਅੰਦਰ ਰੱਖਿਆ। ਕਹਿੰਦੇ ਵੀ ਉਹਦੇ ਚੇਨਸ ਵੀ ਲਾਈਆਂ। ਉਹ ਕਹਿੰਦੇ ਵੀ ਮੈਨੂੰ ਜਿਹੜਾ ਵੀ ਸਿਕਿਉਰਿਟੀ ਗਾਰਡ ਪਛਾਣਦੇ ਸੀ, ਉਹ ਟੀਵੀ ਤੇ ਵੀ ਆਉਂਦੀ ਆ ਵੀ ਤੈਨੂੰ ਕਾਹਦੇ ਇੱਥੇ ਅਰੈਸਟ ਕੀਤਾ, ਵੀ ਤੂੰ ਤਾਂ ਇੱਥੇ ਹੋਣਾ ਨਹੀਂ ਚਾਹੀਦਾ ਹੈਗਾ। ਸੋ ਬਾਅਦ ਚ ਪਤਾ ਲੱਗਿਆ ਵੀ ਕਿਤੇ ਸ਼ਾਇਦ ਨਵੰਬਰ ਮਹੀਨੇ ਚ ਜਦੋਂ ਉਹ ਕੈਨੇਡਾ ਤੋਂ ਅਮਰੀਕਾ ਆ ਰਹੀ ਸੀ, ਉਸ ਟਾਈਮ ਤੇ ਉਹਦਾ ਵੀਜ਼ਾ ਰਿਵੋਕ ਕੀਤਾ। ਉਹ ਕਹਿੰਦੀ ਮੈਨੂੰ ਪਤਾ ਵੀ ਨਹੀਂ ਸੀ ਵੀ ਮੇਰਾ ਜਿਹੜਾ ਵੀਜ਼ਾ ਆ ਉਹ ਰਿਵੋਕ ਕੀਤਾ ਹੈਗਾ। ਕਹਿੰਦੀ ਵੀ ਅੱਧੀ ਰਾਤ ਨੂੰ ਸਾਨੂੰ ਐਰੀਜ਼ੋਨਾ ਨੂੰ ਲੈ ਗਏ ਜਹਾਜ਼ ਦੇ ਵਿੱਚ, 30 ਦੇ ਕਰੀਬ ਹੋਰ ਬੀਬੀਆਂ ਵੀ ਸੀਗੀਆਂ, ਤੇ ਸਾਨੂੰ ਕਹਿੰਦੀ ਚੇਨਸ ਲਾਈਆਂ ਹੋਈਆਂ ਸੀਆਂ, 24 ਘੰਟੇ ਸਾਨੂੰ ਚੇਨਸ ਲਾ ਕੇ ਰੱਖਿਆ। ਜਿੱਥੇ ਸੌਣ ਲਈ ਸੈੱਲ ਦੇ ਵਿੱਚ ਜਗ੍ਹਾ ਵੀ ਦਿੱਤੀ ਗਈ, ਇੱਕ ਮੈਟ ਸੀ, ਕੋਈ ਬਲੈਂਕਟ ਨਹੀਂ ਸੀ, ਕੋਈ ਪਿੱਲੋ ਨਹੀਂ ਸੀ, ਐਲੂਮੀਨੀਅਮ ਫੋਇਲ ਸੀਗਾ ਜਿਹੜਾ ਆਪਣੀ ਬੋਡੀ ਦੇ ਲਾਗੇ, ਕਹਿੰਦੀ ਵੀ ਜਿੱਦਾਂ ਡੈੱਡ ਬੋਡੀਆਂ ਆਪਾਂ ਉਸ ਨੂੰ ਰੈਪ ਕਰਦੇ ਆ। ਕਹਿੰਦੀ ਵੀ 2.5 ਦਿਨ ਮੈਂ ਇਸ ਤਰ੍ਹਾਂ ਰਹੀ ਹੈਗੀ ਆ। ਸੋ ਇਹ ਜਿਹੜੀ ਸਿਚੁਏਸ਼ਨ ਆ, ਸੋ ਜਿਨ੍ਹਾਂ ਦੇ ਵੀਜ਼ੇ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਹੈਗੀ ਆ, ਉਹ ਪਲੀਜ਼ ਕੰਟਰੀ ਤੋਂ ਬਾਹਰ ਨਾ ਜਾਓ। ਜੇ ਆਣਾ ਵੀ ਆ ਮੇਕ ਸ਼ੋਰ ਕਰੋ, ਤੇ ਜਿਹੜੇ ਇੱਥੇ ਵੀ ਰਹਿੰਦੇ ਆ ਬੜੇ ਧਿਆਨ ਦੇ ਨਾਲ ਆਪਣਾ ਜਿਹੜਾ ਪੇਪਰ ਵਰਕ ਆ ਉਸ ਨੂੰ ਸਹੀ ਰੱਖੋ। ਬਾਕੀ ਜਿਹੜੇ ਟਰੱਕ ਡਰਾਈਵਰਸ ਦੀ 3-4 ਦੀਆਂ ਖਬਰਾਂ ਆਈਆਂ ਆ, ਉਹਨਾਂ ਦੇ ਮੋਸਟਲੀ ਜਿੰਨਾ ਕੁ ਮੈਨੂੰ ਪਤਾ ਲੱਗਿਆ, ਉਹ ਕਹਿੰਦੇ ਵੀ 2 ਸਾਲਾਂ ਦੇ ਵਿੱਚ ਉਹਨਾਂ ਨੂੰ ਵਰਕ ਪਰਮਿਟ ਮਿਲਿਆ ਸੀ, ਹਾਲਾਂਕਿ 5 ਸਾਲਾਂ ਤੱਕ ਦਾ ਮਿਲਿਆ ਸੀ। ਪਰ ਇਹ ਕਿਸੇ ਮੀਡੀਆ ਦੇ ਵਿੱਚ ਨਹੀਂ ਹੈਗੀਆਂ, ਆਪਣੇ ਜਿਹੜੇ ਪੰਜਾਬੀਆਂ ਵਾਲੀਆਂ ਇਹ ਆਪਾਂ ਨੂੰ ਆਪਣੇ ਸਰੋਤਿਆਂ ਨੇ ਹੀ ਕਾਲਾਂ ਕੀਤੀਆਂ ਹੈਗੀਆਂ। ਸੋ ਹੋਪਫੁਲੀ ਜਦੋਂ ਕੋਈ ਇੰਡੀਆ ਪਹੁੰਚਦਾ ਆ ਜਾਂ ਕੋਈ ਉਹਨਾਂ ਦਾ ਦੋਸਤ ਮਿੱਤਰ ਹੁੰਦਾ ਆ, ਉਹ ਲੇਟਰ ਔਨ ਆ ਕੇ ਕਨਫਰਮ ਵੀ ਕਰ ਸਕਦਾ, ਕਿਉਂਕਿ ਜਦੋਂ ਇਹ ਅਰੈਸਟ ਹੁੰਦੇ ਆ ਉਹਨਾਂ ਦੀ ਕੋਈ ਖਬਰ ਨਹੀਂ ਆਉਂਦੀ। ਬਾਅਦ ਦੇ ਵਿੱਚ ਇਹ ਦੱਸਦੇ ਆ ਵੀ ਜੀ 1 ਮਹੀਨੇ ਦੇ ਵਿੱਚ ਅਸੀਂ 32,000 ਬੰਦਿਆਂ ਨੂੰ ਅਰੈਸਟ ਕੀਤਾ ਤੇ ਇੰਨੇ ਜਾਣਿਆਂ ਨੂੰ ਜਿਹੜਾ ਡਿਪੋਰਟ ਕਰ ਦਿੱਤਾ ਹੈਗਾ। ਸੋ 7 ਸਾਲਾਂ ਦਾ ਰਿਕਾਰਡ, ਸੌਰੀ ਮੈਂ ਵਿੱਚ ਤੁਹਾਡੀ ਗੱਲ ਨੂੰ ਕੱਟ ਰਿਹਾ, ਉਹਦੇ ਵਿੱਚ ਹੀ ਮੈਂ ਐਡ ਕਰਦਾ ਜਾਵਾਂ ਵੀ ਚੱਲ ਕੀ ਰਿਹਾ। 7 ਸਾਲਾਂ ਦਾ ਰਿਕਾਰਡ ਤੋੜਿਆ ਇਹਨਾਂ ਨੇ ਫਰਵਰੀ ਦੇ ਵਿੱਚ। ਸਭ ਤੋਂ ਜ਼ਿਆਦਾ ਜਿਹੜੇ ਲੋਕਾਂ ਨੂੰ ਡਿਟੇਨ ਜਿਹੜਾ ਉਹ ਕਰਕੇ, ਇੱਕ ਸਦਰਨ ਕੈਲੀਫੋਰਨੀਆ ਦੀ ਟਰੱਕਿੰਗ ਕੰਪਨੀ ਆਪਣੀ ਪੰਜਾਬੀਆਂ ਦੀ, ਉਹਨਾਂ ਦੇ ਮਾਲਕ ਦੀ ਆਪਾਂ ਨੂੰ ਕਾਲ ਜਿਹੜੀ ਮੈਸੇਜ ਜਿਹੜਾ ਉਹਨੇ ਛੱਡਿਆ ਸੀਗਾ, ਉਹ ਦੱਸਿਆ ਸੀਗਾ ਵੀ ਕਹਿੰਦਾ ਵੀ ਉਹਦੇ ਜਿਹੜੇ ਡਰਾਈਵਰ ਆ ਉਹ ਇਸ ਤਰੀਕੇ ਦੇ ਨਾਲ ਇੱਦਾਂ ਹੀ ਆਈਸ ਤੇ ਜਿਹੜੇ ਚੈੱਕ ਪੁਆਇੰਟ ਦੇ ਉੱਤੇ ਉਹਨਾਂ ਨੂੰ ਸੀਗਾ, ਟੀਮ ਦੇ ਵਿੱਚ ਜਿਹੜੇ ਉਹ ਚੱਲਦੇ ਸੀਗੇ, ਤੇ ਉਹਨਾਂ ਨੂੰ ਫੜ ਲਿਆ ਉੱਥੇ। ਕਹਿੰਦੇ ਜੀ ਕਿੱਦਾਂ ਆਏ, ਕਹਿੰਦੇ ਜੀ ਮੁੰਡੇ ਕਹਿੰਦੇ ਵੀ ਅੱਗੋਂ ਲੀਗਲੀ ਆਏ ਆ। ਉਹਨਾਂ ਨੇ ਇਹ ਨੰਬਰ ਪਾਇਆ, ਕਹਿੰਦੇ ਵੀ ਤੁਸੀਂ ਤਾਂ ਬਾਰਡਰ ਟੱਪ ਕੇ ਜਿਹੜੇ ਉਹ ਇਸ ਤਰੀਕੇ ਦੇ ਨਾਲ ਜਿਹੜੇ ਉਹ ਆਏ ਸੀਗੇ, ਤੇ ਉਹਨਾਂ ਨੂੰ ਕਹਿੰਦੇ ਵੀ ਡਿਟੇਨ ਕਰ ਲਿਆ। ਕੈਚ ਐਂਡ ਰਿਲੀਜ਼ ਦੇ ਅਧੀਨ ਜਿਹੜੇ ਫੜ ਕੇ ਪਹਿਲਾਂ ਛੱਡੇ ਸੀਗੇ, ਉਹਨਾਂ ਦੇ ਉੱਤੇ ਜਿਹੜਾ ਇਸ ਟਾਈਮ ਟਰੰਪ ਪ੍ਰਸ਼ਾਸਨ ਆ ਉਹ ਪੂਰੀ ਤਰ੍ਹਾਂ ਜਿਹੜਾ ਨਿਸ਼ਾਨਾ ਜਿਹੜਾ ਉਹ ਸਾਧ ਰਿਹਾ ਹੈਗਾ ਆ। ਸੋ ਇਹ ਹੁਣ ਇੱਥੇ ਸ਼ਲਾਰੂ ਜੇ ਮੂੰਹ ਚੱਕ ਕੇ ਆ ਜਾਂਦੇ ਵੀ ਆਹ ਦੇਖੋ ਜੀ ਅਸੀਂ ਚੈਟ ਕੀਤੀ ਸੀ, ਉਹ ਕਹਿੰਦੇ ਜੀ ਇਦਾਂ ਨਹੀਂ ਹੋ ਸਕਦਾ, ਆ ਤੁਹਾਡੇ ਸਾਹਮਣੇ ਹੀ ਹੋ ਰਿਹਾ ਆ। ਮੇਰੇ ਕਹੇ ਜਾਂ ਭਾਜੀ ਦੇ ਕਹੇ ਨਹੀਂ ਗੱਲ ਬਣਨੀ, ਜਿਹਦੇ ਨਾਲ ਵਾਪਰ ਰਹੇ ਆ ਨਾ, ਉਹਨੂੰ ਪਤਾ, ਉਹਨੂੰ ਪੁੱਛ ਕੇ ਦੇਖੋ, ਉਹਦੇ ਟੱਬਰ ਨੂੰ ਪੁੱਛ ਕੇ ਦੇਖੋ ਵੀ ਉਹਦੇ ਨਾਲ ਬਣ ਕੀ ਰਿਹਾ। ਜੇ ਨਾ ਦੱਸੀਏ ਫਿਰ ਕਹਿਣਾ ਤੁਸੀਂ ਦੱਸਿਆ ਕਿਉਂ ਨਹੀਂ ਪਹਿਲੋਂ, ਜੇ ਦੱਸਦੇ ਆ ਤੇ ਫਿਰ ਕਹਿੰਦੇ ਡਰਦੇ। ਡਰੋ ਨਾ ਭਰਾਵਾ, ਰਿਐਲਿਟੀ ਆ, ਇਹ ਸੱਚ ਆ, ਸੱਚ ਦਾ ਸਾਹਮਣਾ ਕਰੋ। ਸਾਨੂੰ ਕਾਲ ਕਰਕੇ ਜਾਂ ਕਿਸੇ ਹੋਰ ਨੂੰ ਕਾਲ ਕਰਕੇ ਧਮਕੀ ਦੇਣ ਦੇ ਨਾਲ ਨਹੀਂ ਗੱਲ ਬਣਨੀ, ਇਹਦੇ ਨਾਲ ਨਹੀਂ ਗੱਲ ਬਣਨੀ। ਇਹ ਜਿਹੜੇ ਤੁਹਾਡੇ ਕਾਗਜ਼ ਪੱਤਰ ਆ ਉਹਨੂੰ ਸੈੱਟ ਕਰੋ। ਸਾਡੇ ਕਹੇ ਜਿਹੜਾ ਆ ਉਹ ਨਾ ਆਈਸ ਸਾਡੇ ਕਹੇ ਚੱਲਦੀ ਆ, ਤੇ ਨਾ ਜਿਹੜਾ ਤੁਸੀਂ ਸਾਡੇ ਕਹੇ ਚੱਲਦੇ ਆ, ਤੇ ਜਦੋਂ ਆਈਸ ਨੇ ਆਪਣੀ ਕਾਰਵਾਈ ਪਾਉਣੀ ਫਿਰ ਉਹਨਾਂ ਨੇ ਉਸੇ ਹਿਸਾਬ ਨਾਲ ਹੀ ਚੱਲਣਾ ਹੈਗਾ। ਸੋ ਬਿਲਕੁਲ, ਸੋ ਆਪਣਾ ਜਿਹੜਾ ਆ ਉਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਦਾ ਮਤਲਬ ਇਹ ਆ ਵੀ ਅਸੀਂ ਨਹੀਂ ਚਾਹੁੰਦੇ ਕੋਈ ਆਪਣਾ ਭੈਣ ਭਰਾ ਦਾ ਕਿਸੇ ਦਾ ਨੁਕਸਾਨ ਹੋਵੇ, ਵੀ ਭਾਈ ਆਪਣਾ ਪੇਪਰ ਵਰਕ ਸਾਰਾ ਕੁਝ ਸਹੀ ਰੱਖੋ। ਕਿਹੜੇ ਵੇਲੇ ਆਈਸ ਨੇ ਕਿੱਥੇ ਆ ਜਾਣਾ, ਫੋਰਚੂਨ ਮੈਗਜ਼ੀਨ ਕੰਮ ਅੱਜ ਰਿਪੋਰਟ ਕਰ ਰਿਹਾ ਅੱਜ ਦਾ, ਕਹਿੰਦੇ ਵੀ ਕੋਲੰਬੀਅਨ ਇਮੀਗ੍ਰੈਂਟ ਕਪਲ planning their wedding showed up for a routine ICE checkup ਤੇ ਐਨ one was deported। ਹੁਣ ਤੁਸੀਂ ਕਈ ਵਾਰ ਹੁੰਦੇ ਨਾ, ਕਈਆਂ ਨੂੰ ਆਈਸ ਦੇ ਕੋਲ ਜਾਣਾ ਪੈਂਦਾ ਹੈਗਾ, ਤੁਹਾਨੂੰ ਹਾਜ਼ਰੀ ਲਵਾਉਣ ਜਾਣਾ ਪੈਂਦਾ। ਸੋ ਇਹ ਕਪਲ ਸੀਗਾ ਕੋਲੰਬੀਆ ਦਾ ਰਹਿਣ ਵਾਲਾ, ਤੇ ਇਹਨਾਂ ਨੇ ਵਿਆਹ ਆਪਣਾ ਪਲਾਨਿੰਗ ਕਰ ਰਿਹਾ ਸੀ ਵੀ ਕਦੋਂ ਕਰਨਾ ਹੈ, ਤੇ ਉਹ ਜਦੋਂ ਆਪਣੀ ਡੇਟ ਦੇ ਉੱਤੇ ਗਿਆ ਹੋਣਾ ਚੈੱਕ ਸ਼ੋ ਅਪ ਕਰਨ, ਤੇ ਉਹਨਾਂ ਨੇ ਉੱਥੋਂ ਚੱਕ ਕੇ ਜੀ ਉਹਨੂੰ ਚਾੜ ਦਿੱਤਾ।
ਜੀ ਬਿਲਕੁਲ। ਸੋ ਇਦਾਂ ਦੀਆਂ ਖਬਰਾਂ ਜਿਹੜੀਆਂ ਆਉਂਦੀਆਂ ਇੱਕ ਹੈਗੀਆਂ। ਹੋਰ ਖਬਰ ਜਿਹੜੇ ਪੈਰਾਲੀਗਲਸ ਆ ਉਹਨਾਂ ਦੇ ਲਈ ਇਹ ਬੜੀ ਇੰਪੋਰਟੈਂਟ ਖਬਰ ਆ ਗਈ ਆ। ਇਹ ਮਿਆਮੀ ਤੋਂ ਹਰਜੋਤ ਸਿੰਘ ਜੀ ਖਬਰ ਆ ਗਈ ਆ। ਇੱਕ ਉਹਨਾਂ ਨੇ ਬੀਬੀ ਚੱਕ ਲਈ ਆ ਜੀ ਉੱਥੇ ਡਿਪਾਰਟਮੈਂਟ ਆਫ ਜਸਟਿਸ ਨੇ, ਐਂਡਰੀਆ ਸੀ ਕੋਰੇਰਾ 37 ਸਾਲਾਂ ਦੀ, ਸਨਰਾਈਜ਼ ਦੀ ਉੱਥੇ ਰਹਿਣ ਵਾਲੀ ਸੀ। ਉਹਦੇ ਉੱਤੇ ਦੋਸ਼ USCIS ਦੇ ਦੁਆਰਾ ਇਹ ਆ ਜੀ ਵੀ 1000 ਤੋਂ ਵੱਧ ਕਹਿੰਦੇ ਉਹਨੇ ਅਸਾਈਲਮ ਦੀਆਂ ਐਪਲੀਕੇਸ਼ਨ ਜਿਹੜੀਆਂ ਭਰੀਆਂ ਉਹ ਫੇਕ ਅਸਾਈਲਮ ਐਪਲੀਕੇਸ਼ਨ ਸੀਗੀਆਂ। ਸੋ ਉਸ ਚੱਕਰ ਦੇ ਵਿੱਚ ਹੁਣ ਉਹ ਬੀਬੀ ਜਿਹੜੀ ਉਹਨਾਂ ਨੇ ਇੱਕ ਪੈਰਾਲੀਗਲ ਆ ਉਸ ਨੂੰ ਚੱਕ ਲਿਆ ਆ। ਜੇ ਆਉਂਦੇ ਸਮੇਂ ਦੇ ਵਿੱਚ ਆਪਣੀ ਕਮਿਊਨਿਟੀ ਦੇ ਵੀ ਜੇ ਕੋਈ ਇਦਾਂ ਦੇ ਕੇਸ ਨਿਕਲੇ ਤਾਂ ਹੋ ਸਕਦਾ ਵੀ ਕਈਆਂ ਦੇ ਉੱਤੇ ਜਿਹੜੀ ਉਹ ਗਾਜ ਡਿਗਣੀ ਡਸ ਨਾਟ ਮੈਟਰ ਵੀ ਉਹ ਕੋਈ ਪੈਰਾਲੀਗਲ ਆ ਜਾਂ ਅਸਾਈਲਮ ਅਪਲਾਈ ਕਰਨ ਵਾਲਾ ਆ ਜਾਂ ਵਕੀਲ ਆ ਜਾਂ ਕੋਈ ਵੀ ਆ, ਇਹ ਕਿਸੇ ਦੇ ਨਾਲ ਵੀ ਜਿਹੜਾ ਉਹ ਵਾਪਰ ਸਕਦਾ। ਸੋ ਇੱਥੋਂ ਇਹ ਪਤਾ ਲੱਗ ਰਿਹਾ ਵੀ ਜਿਹੜੀ ਮੌਜੂਦਾ ਪ੍ਰਸ਼ਾਸਨ ਆ ਉਹ ਕੱਲਾ ਲੋਕਾਂ ਨੂੰ ਫੜੋ ਫੜਾਈ ਦੇ ਵਿੱਚ ਨਹੀਂ ਆ, ਜਿਨ੍ਹਾਂ ਨੇ ਉਹਨਾਂ ਦੀ ਮਦਦ ਵੀ ਕੀਤੀ ਆ ਉਹਨਾਂ ਦੇ ਦੁਆਲੇ ਵੀ ਜਿਹੜਾ ਇਹ ਜਾ ਰਹੇ। ਕਹਿੰਦੇ ਵੀ ਜੇ ਹੁਣ ਇਸ ਦੇ ਉੱਤੇ ਦੋਸ਼ ਸਾਬਤ ਹੁੰਦੇ ਆ 10 ਸਾਲ ਦੀ ਸਜ਼ਾ ਤੇ $50,000 ਦਾ ਜਿਹੜਾ ਜੁਰਮਾਨਾ ਆ ਉਹ ਉਸ ਨੂੰ ਪੈ ਸਕਦਾ ਆ। ਸੋ 37 ਸਾਲਾਂ ਦੀ ਕੋਰੇਰਾ ਪੈਰਾਲੀਗਲ ਦੇ ਤੌਰ ਦੇ ਉੱਤੇ ਕੰਮ ਕਰਦੀ ਸੀ। ਉਹਦੇ ਉੱਤੇ ਇਹ ਦੋਸ਼ ਵੀ 1000 ਤੋਂ ਵੱਧ ਨਕਲੀ ਜਿਹੜੀਆਂ ਫੇਕ ਅਸਾਈਲਮ ਐਪਲੀਕੇਸ਼ਨਸ ਭਰਨ ਦੇ ਵਿੱਚ ਉਹਨੇ ਮਦਦ ਕੀਤੀ ਆ। ਸਾਊਥ ਫਲੋਰੀਡਾ ਦੀ ਇਹ ਰਹਿਣ ਵਾਲੀ ਸੀ। ਉਸ ਨੂੰ ਹੁਣ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਹੈਗਾ ਆ। ਸੋ ਜਰਾ ਬਚ ਕੇ ਹੀ ਮੋੜ ਤੋਂ ਜੋ ਸਥਿਤੀ ਇਸ ਟਾਈਮ ਦੁਨੀਆ ਭਰ ਦੇ ਵਿੱਚ, ਦੁਨੀਆ ਭਰ 'ਚ ਨਹੀਂ ਜੋ ਅਮਰੀਕਾ ਦੇ ਵਿੱਚ ਚੱਲ ਰਹੀ ਹੈਗੀ ਆ। ਬਾਕੀ ਸ਼ਾਮ ਨੂੰ ਜਿਹੜਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਹੋਣਾ ਹੈ ਉਹਦੇ ਵਿੱਚ ਦੱਸਾਂਗੇ, ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਵੀ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੋਣੀ ਕੋਈ ਜਿਹੜਾ ਪ੍ਰੈਜ਼ੀਡੈਂਟ ਦਹਾਕੇ ਤੋਂ ਬਾਅਦ ਬੋਲਣ ਜਾ ਰਿਹਾ ਆ। ਉੱਥੇ ਕੈਸ਼ ਪਟੇਲ ਵੀ ਹੋਣਗੇ FBI ਦੇ ਡਾਇਰੈਕਟਰ ਤੇ ਪੈਮ ਬੌਂਡੀ ਵੀ ਹੋਣਗੇ US ਦੇ ਅਟਾਰਨੀ ਜਨਰਲ, ਤੇ ਕ੍ਰਾਈਮ ਤੇ ਇਮੀਗ੍ਰੇਸ਼ਨ ਦੇ ਉੱਤੇ ਉਹ ਬੋਲਣ ਜਾ ਰਹੇ ਆ ਜੀ। ਹੁਣ ਲੈਣੇ ਇਜਾਜ਼ਤ, ਸਭ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।